ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਆਪਾਂ ਜਿੱਦਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਆ ਚੁੱਕੇ ਹਾਂ ਅਤੇ ਫੇਸਬੁੱਕ ਦੇ ਉੱਤੇ ਆਪਾਂ ਜਿਹੜਾ ਦੁਬਾਰਾ ਲਾਈਵ ਹੋ ਚੁੱਕੇ ਹਾਂ। ਟਰੱਕਿੰਗ ਦੀਆਂ ਜਿਹੜੀਆਂ ਹੁਣ ਇਹ ਵਾਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਜਿਹੜਾ AB5 ਨੂੰ ਲੈ ਕੇ ਬਹੁਤ ਕੁਛ ਜਿਹੜਾ ਰੌਲਾ ਰੱਪਾ ਹੈ, ਬਹੁਤ ਜ਼ਿਆਦਾ ਕਨਫਿਊਜ਼ਨ ਹੈ, ਕਿੱਦਾਂ ਹੋਣਾ, ਕਿਵੇਂ ਹੋਣਾ, ਕਿਹੜੀ ਐਗਜ਼ੈਂਪਸ਼ਨ ਮਿਲ ਰਹੀ ਹੈ, ਕਿਹੜੀ ਐਗਜ਼ੈਂਪਸ਼ਨ ਨਹੀਂ ਮਿਲ ਰਹੀ, ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਜਿਹੜੀ ਕਰਾਂਗੇ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਵੀਰਵਾਰ ਨੂੰ ਆਪਾਂ ਜਿਹੜਾ ਪ੍ਰੋਗਰਾਮ ਕੀਤਾ ਸੀ ਉਦੋਂ ਕਾਫੀ ਆਪਾਂ ਨੂੰ ਸਰੋਤਿਆਂ ਨੇ ਜਿਹੜੀਆਂ ਕਾਲਸ ਕਰਕੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਪਰ ਕਾਲਸ ਦੇ ਕਰਕੇ ਆਪਾਂ ਇਹ ਜਾਣਕਾਰੀ ਜਿਹੜੀ ਉਹ ਰਹਿ ਗਈ ਸੀਗੀ ਵੀ ਐਗਜ਼ੈਂਪਸ਼ਨ ਜਿਹੜੀ ਕਿਸ ਹਿਸਾਬ ਦੇ ਨਾਲ ਆ, ਕਿਹੜੇ 12 ਜਿਹੜੇ ਉਸ ਦੇ ਵਿੱਚ ਨੁਕਤੇ ਜਿਹੜੇ ਉਹ ਹੈਗੇ ਨੇ ਜਿਨ੍ਹਾਂ ਨੂੰ ਉਹ ਕਰਦੇ ਹੋ ਤਾਂ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ AB5 ਬਿੱਲ ਦੇ ਤਹਿਤ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਆ। ਸੋ ਉਸ ਦੇ ਬਾਰੇ ਜਿਹੜੀ ਆਪਾਂ ਅੱਜ ਜਿਹੜੀ ਪਹਿਲੋਂ ਜਾਣਕਾਰੀ ਸਾਂਝੀ ਕਰਕੇ ਫਿਰ ਤੁਹਾਡੇ ਜਿਹੜੇ ਸਵਾਲ ਆ ਉਹ ਵੀ ਆਪਾਂ ਅਖੀਰਲੇ ਜਿੰਨੇ ਵੀ ਆਪਣੇ ਕੋਲ ਮਿੰਟ ਉਸ ਤੋਂ ਬਾਅਦ ਦੇ ਵਿੱਚ ਬਚਣਗੇ ਉਹਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਉਹ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਉਹੀ ਸੇਮ ਹੀ ਰਹੇਗਾ 408 272 5200 408272 5200। ਪਹਿਲਾਂ ਰਾਜਕਨਵੀਰ ਸਿੰਘ ਜੀ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਇੱਕ ਖਬਰ ਮੈਂ ਸਾਂਝੀ ਕਰਨੀ ਚਾਹੁੰਦਾ। ਜਿਸ ਤਰ੍ਹਾਂ ਆਪਾਂ ਪਿਛਲੇ ਜਿਹੜਾ ਵੀਰਵਾਰ ਆ ਉਸ ਦਿਨ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਲੈਂਡ ਸਟਾਰ ਅਤੇ ਪ੍ਰਾਈਮ ਕੰਪਨੀ ਆ ਉਹਨਾਂ ਨੇ ਕਿਹਾ ਵੀ ਜਾਂ ਤਾਂ ਆਪਣਾ ਜਿਹੜਾ ਟਰੱਕ ਆ ਸਾਨੂੰ ਵੇਚ ਦਿਓ ਅਤੇ ਐਜ਼ ਏ ਇੰਪਲਾਈ ਕੰਮ ਕਰ ਲਓ ਜਾਂ ਹੋਰ ਸਟੇਟਾਂ 'ਚ ਮੂਵ ਹੋ ਜਾਓ। ਸੋ AB5 ਜਿੱਦਾਂ ਕੈਲੀਫੋਰਨੀਆ 'ਚ ਹੋਇਆ ਵੀ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ, ਟਰੱਕਰਸ ਆ, ਉਹ W2 'ਤੇ ਹੋਣਗੇ। ਸੋ ਸੇਮ ਲਾ ਨਿਊ ਜਰਸੀ ਸਟੇਟ ਜਿਹੜੀ ਆ ਉਹ ਪਾਸ ਕਰਨ ਜਾ ਰਹੀ ਆ। ਨਿਊ ਜਰਸੀ ਦੀ ਸੈਨੇਟ ਦੇ ਵਿੱਚ ਬਿੱਲ ਜਿਹੜਾ ਆ 4204 ਆਲਰੇਡੀ ਇੰਟਰੋਡਿਊਸ ਹੋ ਗਿਆ ਕੈਲੀਫੋਰਨੀਆ ਅਸੈਂਬਲੀ ਵੈਲ ਦੇ ਐਨ ਐਗਜ਼ੈਕਟਲੀ ਸੇਮ। ਨਿਊ ਜਰਸੀ ਸਟੇਟ ਵੀ ਜਿਹੜੀ ਆ ਲਿਬਰਲ ਸਟੇਟ ਆ, ਉੱਥੇ ਵੀ ਯੂਨੀਅਨਸ ਦਾ ਬਹੁਤ ਜ਼ਿਆਦਾ ਜਿਹੜਾ ਕੰਟਰੋਲ ਹੈਗਾ, ਗਵਰਨਰ ਪ੍ਰੋ ਯੂਨੀਅਨ ਹੈਗੇ ਆ। ਸੋ ਕੈਲੀਫੋਰਨੀਆ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਜਿਹੜਾ ਆ ਲੱਗਦਾ ਵੀ ਬਾਕੀ ਸਟੇਟਾਂ ਦੇ ਵਿੱਚ ਵੀ ਚੱਲ ਪਿਆ ਕੰਮ ਹੁਣ ਜੀ। ਅਤੇ ਇਹਦੇ ਵਿੱਚ ਇੱਕ ਗੱਲ ਹੈਗੀ ਹੈ ਵੀ ਉੱਥੇ ਅਟਾਰਨੀ ਜਨਰਲ ਜਿਹੜੇ ਆਪਣੇ ਨੇ ਗੁਰਵੀਰ ਗਰੇਵਾਲ, ਉਹਨਾਂ ਤੱਕ ਜੇ ਕਿਸੇ ਦੀ ਅਪਰੋਚ ਹੈਗੀ, ਸਾਰੇ ਜਾਣੇ ਮਿਲ ਕੇ ਦੱਸ ਸਕਦੇ, ਉਹਨਾਂ ਨੂੰ ਆਪਣੀ ਜਿਹੜੀ ਸਿਚੁਏਸ਼ਨ ਸਮਝਾ ਸਕਦੇ ਹੋ ਤਾਂ ਸ਼ਾਇਦ ਉਹਨਾਂ ਤੱਕ ਤੁਹਾਡਾ ਈਜ਼ੀ ਐਕਸੈਸ ਹੋਵੇ ਤਾਂ ਉਹਨਾਂ ਦੀ ਗੱਲ ਜਿਹੜੀ ਉਹ ਸੁਣ ਵੀ ਸਕਣ। ਸੋ ਉਹ ਉਸ ਨੂੰ ਸਮੇਂ ਰਹਿੰਦੇ ਹੋਏ ਪਹਿਲਾਂ ਹੀ ਭਾਈ ਐਗਜ਼ੈਂਪਸ਼ਨ ਜਿਹੜੀ ਕੋਈ ਪਵਾਉਣੀ ਹੈ, ਜੇ ਪਾਉਣਾ ਚਾਹੁੰਦੇ ਹੋ ਜਾਂ ਜਿੱਦਾਂ ਦੀ ਵੀ ਜਿਹੜੀ ਚੀਜ਼ ਹੈਗੀ ਆ ਉਸ ਲਈ ਪਹਿਲਾਂ ਹੀ ਜਿਹੜਾ ਹੱਥ ਪੈਰ ਮਾਰਨੇ ਸ਼ੁਰੂ ਕਰ ਲਿਓ। ਨਹੀਂ ਤਾਂ ਬਿੱਲ ਪਾਸ ਹੋਣ ਤੋਂ ਬਾਅਦ 'ਚ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਐਗਜ਼ੈਂਪਸ਼ਨ ਲੈਣੀ ਬੜੀ ਔਖੀ ਜਿਹੜੀ ਆ ਉਹ ਹੋ ਜਾਂਦੀ ਹੁੰਦੀ ਆ। ਆਪਾਂ AB5 ਬਿੱਲ ਦੇ ਵਿੱਚ ਆਪਾਂ ਆਲਰੇਡੀ ਦੇਖ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ। ਸੋ ਰਮਨ ਜੀ, ਸੋ ਆਪਾਂ ਪ੍ਰੋਗਰਾਮ ਦੀ ਜਿਹੜੀ ਇਸ ਦੇ ਵਿੱਚ ਆਪਾਂ ਇਸ ਵਾਰੀ ਜਿਹੜੀਆਂ ਪਹਿਲੋਂ ਐਗਜ਼ੈਂਪਸ਼ਨਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਸੋ ਜ਼ਰੂਰ ਆਪਾਂ ਜਿੰਨੇ ਵੀ ਸਾਡੇ ਟਰੱਕਰਸ ਹੈਗੇ ਆ ਜਿਨ੍ਹਾਂ ਨੂੰ ਬਹੁਤ ਸਾਰੇ ਇਸ ਦੇ ਸੰਬੰਧਿਤ ਸਵਾਲ ਨੇ ਵੀ AB5 ਬਿੱਲ ਦੇ ਤਹਿਤ ਜਿਹੜਾ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਆ ਉਸ ਦੇ ਵਿੱਚ ਕੀ ਆ ਰਿਹਾ ਹੈਗਾ ਆ। ਬਿਲਕੁਲ ਰਾਜਕਰਨ ਤੇ ਹਰਜੋਤ ਭਾਜੀ, ਜਿਹੜੀ ਆਪਣੀ ਵਾਸ਼ਿੰਗਟਨ ਸਟੇਟ ਹੈਗੀ ਆ ਉਹਨਾਂ ਦੇ ਅਸੈਂਬਲੀ ਦੇ ਵਿੱਚ ਵੀ AB5 ਸਿਮਿਲਰ ਬਿੱਲ ਜਿਹੜਾ ਆਲਰੇਡੀ ਵਰਕ ਕਰ ਰਿਹਾ, ਜਿਹੜਾ ਕਿ ਐਕਚੁਅਲੀ ਕੈਲੀਫੋਰਨੀਆ ਤੇ ਵਾਸ਼ਿੰਗਟਨ ਸਟੇਟ ਨੇ ਇਕੱਠਿਆਂ ਨੇ ਸਟਾਰਟ ਕੀਤਾ ਸੀਗਾ। ਕੈਲੀਫੋਰਨੀਆ ਸਟੇਟ ਨੇ ਆਲਰੇਡੀ ਵੋਟ ਕਰਕੇ ਤੇ ਗਵਰਨਰ ਨੇ ਸਾਈਨ ਕਰ ਦਿੱਤਾ ਤੇ ਸਟੇਟ ਆਫ ਵਾਸ਼ਿੰਗਟਨ ਜਿਹੜੀ ਆ ਉਹ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹਦੇ ਵਿੱਚ ਇਹ ਸਾਰਾ ਕੰਮ ਕਰਨ ਜਾ ਰਹੀ ਹੈ। ਪਰ ਆਲਰੇਡੀ ਉਹਨਾਂ ਦੇ ਜਿਹੜੀ ਸਟੇਟ ਦੇ ਵਿੱਚ ਹੈਗਾ ਆ ਇਹ ਬਿੱਲ ਜਿਹੜਾ ਆ ਆਲਰੇਡੀ ਮੂਵਿੰਗ ਹੈਗਾ ਉਹਨਾਂ ਦੇ ਵਿੱਚ ਵੀ। ਸੋ ਸਟੇਟ ਆਫ ਵਾਸ਼ਿੰਗਟਨ ਜਿਹੜੀ ਆ ਉਹਦੇ ਵਿੱਚ ਵੀ ਇਹ ਸੇਮ ਚੀਜ਼ ਜਿਹੜੀ ਆ ਕੀਤੀ ਜਾ ਰਹੀ ਆ। ਸੋ ਆਪਾਂ ਜ਼ਿਆਦਾ ਜਿਹੜੀ ਗੱਲ ਆ ਡੀਟੇਲ ਦੇ ਵਿੱਚ ਹੋਰ ਨਾ ਕਰਕੇ ਆਪਾਂ ਬਿਜ਼ਨਸ ਟੂ ਬਿਜ਼ਨਸ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉਹਦੇ ਬਾਰੇ 'ਚ ਗੱਲ ਕਰੀਏ ਕਿ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਜਿਹੜੀ ਆ ਉਹਦੇ ਵਿੱਚ ਜਿਹੜੇ ਉਹਨਾਂ ਨੇ 12 ਫੈਕਟਰਸ ਦਿੱਤੇ ਆ, 12 ਕੰਡੀਸ਼ਨਾਂ ਦਿੱਤੀਆਂ। ਉਹ 12 ਕੰਡੀਸ਼ਨਾਂ ਕਿਹੜੀਆਂ ਆ ਤੇ ਇਹ ਜਿਹੜੀਆਂ 12 ਕੰਡੀਸ਼ਨਾਂ ਹੈਗੀਆਂ ਇਹਨਾਂ ਨੂੰ ਪੂਰਾ ਕਰਨ ਵਾਲਾ ਇਹਨਾਂ ਨੂੰ ਜਿਹੜਾ ਆ ਅਪਣਾਉਣ ਵਾਲਾ ਜਿਹੜਾ ਆ ਉਹ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਦੇ ਵਿੱਚ ਆ ਸਕਦਾ ਆ। ਅਗੇਨ ਇਹ ਟਫ ਹੈਗੀਆਂ, ਸੌਖੀਆਂ ਨਹੀਂ ਹੈਗੀਆਂ, ਬਟ ਅਗੇਨ ਜੇ ਕੋਈ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਲੈਣੀ ਚਾਹੁੰਦਾ ਤੇ ਉਹਨਾਂ ਨੂੰ ਇਹ 12 ਜਿਹੜੇ ਫੈਕਟਰ ਹੈ ਪੂਰੇ ਕਰਨੇ ਪੈਣਗੇ। ਸੋ ਉਹ 'ਚ ਆਪਾਂ ਲੈ ਕੇ ਪਹਿਲਾ ਜਿਹੜਾ ਫੈਕਟਰ ਹੈਗਾ ਉਹ ਲੈ ਕੇ ਚੱਲਦੇ ਹਾਂ ਕਿ ਪਹਿਲੀ ਜਿਹੜੀ ਇਹਨਾਂ ਦੇ ਵਿੱਚ ਫੈਕਟਰ ਹੈਗਾ ਉਹਦੇ 'ਚ ਹੈਗਾ ਕੰਟਰੋਲ।
ਜਿਹੜਾ ਬਿਜ਼ਨਸ ਪ੍ਰੋਵਾਈਡਰ ਹੈਗਾ, ਜਿਹੜਾ ਬਿਜ਼ਨਸ ਸਰਵਿਸਿਜ਼ ਪ੍ਰੋਵਾਈਡਰ ਹੈ, ਜਿਹਨੂੰ ਆਪਾਂ ਇੱਥੇ ਓਨਰ ਆਪਰੇਟਰ ਕਹਿ ਦਈਏ ਜੀ ਜਾਂ ਇੰਡੀਪੈਂਡੈਂਟ ਕੰਟਰੈਕਟਰ ਕਹਿ ਦਈਏ, ਜਿਹੜਾ ਓਨਰ ਆਪਰੇਟਰ ਆ ਉਹ ਹਾਇਰਿੰਗ ਕੰਪਨੀ ਦੇ ਕੰਟਰੋਲ ਤੋਂ ਬਾਹਰ ਹੋਣਾ ਚਾਹੀਦਾ, ਉਹਦੀ ਡਾਇਰੈਕਸ਼ਨ ਜਾਂ ਫ੍ਰੀ ਫਰੋਮ ਦਾ ਕੰਟਰੋਲ ਹੋਣਾ ਚਾਹੀਦਾ। ਸੋ ਉਹਦੇ ਕੰਟਰੋਲ 'ਚ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ। ਸੋ ਇਹ ਪਹਿਲਾ ਜਿਹੜਾ ਫੈਕਟਰ ਹੈਗਾ ਆ। ਉਸ ਤੋਂ ਜਿਹੜਾ ਸੈਕਿੰਡ ਫੈਕਟਰ ਹੈਗਾ ਆ ਉਹ ਹੈਗਾ ਕਿ ਜਿਹੜਾ ਬਿਜ਼ਨਸ ਪ੍ਰੋਵਾਈਡਰ ਆ, ਜਿਹੜਾ ਓਨਰ ਆਪਰੇਟਰ ਹੈਗਾ, ਉਹ ਜਿਹਨੇ ਉਹਨੂੰ ਹਾਇਰ ਕੀਤਾ ਉਹਨੂੰ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਹੋਣਾ ਚਾਹੀਦਾ, ਨਾ ਕਿ ਉਹਦੇ ਕਸਟਮਰ ਨੂੰ। ਸੋ ਇਟ ਮੀਨਸ ਕਿ ਜੇ ਮੈਂ ਲੋਡ ਚੱਕਣ ਗਿਆ ਆ ਤਾਂ ਮੈਂ ਜਿਹੜੀ ਕੰਪਨੀ ਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਮੈਂ ਉਹਨਾਂ ਲਈ ਲੋਡ ਚੱਕਣਾ ਆ, ਨਾ ਕਿ ਮੈਂ ਉਹਨਾਂ ਦੇ ਕਸਟਮਰ ਲਈ। ਸੋ ਇਹ ਬੜੀ ਇੱਕ ਗੁੰਝਲਦਾਰ ਜਿਹੜੀ ਕੰਡੀਸ਼ਨ ਹੈਗੀ ਆ। ਪਰ ਇਹਦੇ ਵਿੱਚ ਜੇ ਮੈਂ ਥੋੜਾ ਜਿਹਾ ਇਹਨੂੰ ਡਿਟੇਲ 'ਚ ਕਰਾਂ ਜੀ ਕਿ ਇਹਦੇ ਵਿੱਚ ਜਦੋਂ ਆਪਾਂ ਇੱਕ ਗੱਲ ਕਰਦੇ ਨੇ ਕਿ ਜਿਹੜੀਆਂ ਇਹ ਆਪਣੀਆਂ ਹੁੰਦੀਆਂ ਕਿ ਇਹਨੂੰ ਇਨਫੋਰਸਮੈਂਟ ਕਿੱਦਾਂ ਕਰਨੀ ਹੈ ਇਸ ਲਾਅ ਨੂੰ। ਜੀ ਹੁਣ ਇੱਕ ਰੀਸੈਂਟ ਐਗਜ਼ਾਮਪਲ ਜਿਹੜੀ ਸਾਡੇ ਨਾਲ ਹੋਈ ਆ ਉਹਦੇ 'ਚ ਮੈਂ ਦੱਸਦਾ ਕਿ ਟਰੱਕ ਲੋਡ ਚੱਕਣ ਜਾਂਦਾ ਆ, ਆਪਣਾ ਟਰੱਕ ਟ੍ਰੇਲਰ ਜਿਹੜਾ ਇੱਕ ਐਸਟ ਬੇਸ ਕੰਪਨੀ ਦਾ ਟ੍ਰੇਲਰ ਹੈਗਾ। ਸੋ ਜਦੋਂ ਲੋਡ ਚੱਕਣ ਜਾਂਦਾ ਆ ਤੇ ਉਹਨੂੰ ਉੱਥੇ ਕਿਹਾ ਜਾਂਦਾ ਕਿ ਤੁਹਾਡਾ ਟਰੱਕ ਹੈ ਨਹੀਂ ਗਾ ਅੱਗੇ, ਟ੍ਰੇਲਰ ਜ਼ਰੂਰ ਤੁਹਾਡੀ ਕੰਪਨੀ ਦਾ ਪਰ ਟਰੱਕ ਕਿਸੇ ਹੋਰ ਕੰਪਨੀ ਦਾ, ਸੋ ਸਾਨੂੰ ਤੁਹਾਡਾ ਟਰੱਕ ਚਾਹੀਦਾ ਆ। ਸੋ ਉਹਦੇ ਵਿੱਚ ਕੀ ਹੁੰਦਾ ਕਿ ਉਹ ਉਸ ਟ੍ਰੇਲਰ ਨੂੰ ਲੋਡ ਕਰ ਦਿੰਦੇ ਆ 3-4 ਘੰਟੇ ਦੇ ਵਿੱਚ, ਪਰ ਉਹ ਟਰੱਕ ਟ੍ਰੇਲਰ ਨੂੰ ਉੱਥੇ ਹੋਲਡ ਕਰ ਲੈਂਦੇ ਆ, ਸ਼ਿਪਰ ਹੋਲਡ ਕਰਕੇ ਉਹਨੂੰ ਉਨੀ ਦੇਰ ਤੱਕ ਬਿਠਾ ਕੇ ਰੱਖਦੇ ਜਿੰਨੀ ਦੇਰ ਤੱਕ ਉਸ ਕੰਪਨੀ ਦਾ ਟਰੱਕ ਆਉਂਦਾ ਨਹੀਂ ਤੇ ਉਹ ਟਰੱਕ ਅੱਗੇ ਅਨੁੱਕ ਨਹੀਂ ਹੁੰਦਾ ਤੇ ਦੂਜਾ ਟਰੱਕ ਉਹਨੂੰ ਪਿਕ ਨਹੀਂ ਕਰਦਾ ਜਿਹੜਾ ਕਿ ਕੰਪਨੀ ਦਾ ਟਰੱਕ ਆ। ਸੋ ਇਟ ਮੀਨਸ ਕਿ ਉਸ ਜਿਹੜਾ ਓਨਰ ਆਪਰੇਟਰ ਸੀ, ਜਿਹੜਾ ਉਹਦਾ ਟ੍ਰੇਲਰ ਹੁੱਕ ਕੀਤਾ ਸੀਗਾ, ਉਹ ਡਾਇਰੈਕਟਲੀ ਉਸ ਕਸਟਮਰ ਨੂੰ ਸਰਵਿਸ ਪ੍ਰੋਵਾਈਡ ਨਹੀਂ ਕਰ ਸਕਦਾ, ਉਹ ਕੰਪਨੀ ਨੂੰ ਸਰਵਿਸ ਪ੍ਰੋਵਾਈਡ ਕਰ ਸਕਦਾ ਜਿਹਨੇ ਉਹਨੂੰ ਹਾਇਰ ਕੀਤਾ ਆ। ਸੋ ਇਹ ਕੰਪਲੀਕੇਟਡ ਹੈਗੀ ਆ ਇਹ ਕੰਡੀਸ਼ਨ, ਬਟ ਅੱਗੇ ਚੱਲ ਕੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਚ ਕਲੈਰਿਟੀ ਕਿੱਦਾਂ ਆਉਣੀ ਆ, ਕਿੱਦਾਂ ਕਰਨੀ ਆ, ਉਹ ਬਾਅਦ ਚ ਆਪਾਂ ਗੱਲ ਕਰਾਂਗੇ। ਇਸ ਤੋਂ ਬਾਅਦ ਜਿਹੜੀ ਅਗਲੀ ਕੰਡੀਸ਼ਨ ਹੈਗੀ ਆ ਕਿ ਤੁਹਾਡਾ ਜਿਹੜੀ ਕੰਪਨੀ ਨੇ ਓਨਰ ਆਪਰੇਟਰ ਹਾਇਰ ਕੀਤਾ ਉਹ ਕੰਪਨੀ ਦਾ ਓਨਰ ਆਪਰੇਟਰ ਦੇ ਨਾਲ ਰਿਟਨ ਕਾਂਟਰੈਕਟ ਹੋਣਾ ਚਾਹੀਦਾ। ਰਿਟਨ ਕਾਂਟਰੈਕਟ, ਇੱਕ ਵਰਬਲ ਕਾਂਟਰੈਕਟ ਨਹੀਂ ਚੱਲਣਾ, ਅੱਗੇ ਤੋਂ ਮੰਨਿਆ ਜਾਊਗਾ। ਸੋ ਉਹ ਰਿਟਨ ਕਾਂਟਰੈਕਟ ਹੋਣਾ ਚਾਹੀਦਾ ਤੇ ਉਹ 'ਚ ਜਿਹੜੀਆਂ ਰਿਟਨ ਕਾਂਟਰੈਕਟ ਦੇ ਵਿੱਚ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹ ਕਲੀਅਰਲੀ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ ਜਿਹੜਾ ਓਨਰ ਆਪਰੇਟਰ ਹੈਗਾ ਉਹ ਪ੍ਰੋਪਰਲੀ ਲਾਇਸੈਂਸਡ ਹੋਣਾ ਚਾਹੀਦਾ। ਪ੍ਰੋਪਰਲੀ ਲਾਇਸੈਂਸ ਮੀਨ ਕਿ ਉਹਦਾ ਜਿਹੜਾ ਬਿਜ਼ਨਸ ਹੈਗਾ ਉਹਦਾ ਬਿਜ਼ਨਸ ਲਾਇਸੈਂਸ, ਬਿਜ਼ਨਸ ਟੈਕਸ ਰੈਗੂਲੇਸ਼ਨਸ ਸਾਰਾ ਕੁਝ ਉਹਨੇ ਫੋਲੋ ਅਪ ਕੀਤਾ ਹੋਣਾ ਚਾਹੀਦਾ ਕਿ ਜੇ ਉਹ ਕਾਰਪੋਰੇਸ਼ਨ ਹੈਗੀ ਆ ਤੇ ਉਹ ਪ੍ਰੋਪਰਲੀ ਰਨ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ। ਜੇ ਉਹ ਸੋਲ ਪ੍ਰੋਪਰਾਈਟਰ ਹੈਗਾ ਉਹਦਾ DBA ਹੋਣਾ ਚਾਹੀਦਾ। ਉਹਦਾ DBA ਦੇ ਨਾਲ ਨਾਲ ਜਿਹੜੇ ਉਹਦੇ ਸਿਟੀ ਦੇ ਬਿਜ਼ਨਸ ਟੈਕਸਿਸ ਹੈਗੇ ਆ ਜਾਂ ਸਿਟੀ ਦੇ ਵਿੱਚ ਜੋ ਵੀ ਜਿਹੜੀ ਸਿਟੀ 'ਚ ਜਾਂ ਜਿਹੜੀ ਕਾਊਂਟੀ 'ਚ ਉਹ ਹੈਗੇ ਆ ਉਹਨਾਂ ਦੇ ਸਾਰੇ ਜਿਹੜੇ ਟੈਕਸ ਰੈਗੂਲੇਸ਼ਨਸ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਬਿਜ਼ਨਸ ਲਾਇਸੈਂਸ ਆ ਸਾਰੇ ਹੋਣੇ ਚਾਹੀਦੇ ਆ ਉਹਦੇ ਕੋਲ ਜੀ। ਸੋ ਇਸ ਤੋਂ ਅਗਲੀ ਜਿਹੜੀ ਆਪਾਂ ਫੈਕਟਰ ਹੈ ਉੱਤੇ ਆਪਾਂ ਚੱਲੀਏ, ਸੈਪਰੇਟ ਲੋਕੇਸ਼ਨ। ਇਹ ਇੱਕ ਬੜੀ ਕਾਮਨ ਜੀ ਚੀਜ਼ ਹੈਗੀ ਆ ਕਿ ਆਪਾਂ ਜਿਹਦੇ ਯਾਰਡ ਦੇ ਵਿੱਚ ਟਰੱਕ ਖੜਾ ਕਰਦੇ ਹਾਂ ਜਾਂ ਜਿਹਦੇ ਨਾਲ ਆਪਾਂ ਕੰਮ ਕਰਦੇ ਹਾਂ ਆਪਾਂ ਉੱਥੋਂ ਦਾ ਸੇਮ ਐਡਰੈਸ ਦੇ ਦਿੰਦੇ ਹਾਂ ਵੀ ਆਪਣੀ ਕਾਰਪੋਰੇਸ਼ਨ ਵੀ ਕੋਲ ਆਪਾਂ ਇੱਥੋਂ ਦਾ ਐਡਰੈਸ ਦੇ ਦਿੰਦੇ, ਚੱਲ ਚਿੱਠੀਆਂ ਇੱਥੇ ਆ ਜਾਣਗੀਆਂ। ਨੋ ਉਹ ਨਹੀਂ ਕਰ ਸਕਦੇ। ਸੇਮ ਲੋਕੇਸ਼ਨ ਤੇ ਜੇ ਤੁਹਾਡਾ ਐਡਰੈਸ ਹੈਗਾ ਤੇ ਉਹ ਤੁਹਾਡੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਨੂੰ ਅਵੋਇਡ ਕਰ ਦੂਗਾ। ਸੋ ਤੁਸੀਂ ਸੇਮ ਲੋਕੇਸ਼ਨ ਤੇ ਐਡਰੈਸ ਨਹੀਂ ਦੇ ਸਕਦੇ। ਇਸ ਤੋਂ ਅਗਲੀ ਜਿਹੜਾ ਫੈਕਟਰ ਹੈਗਾ ਉਹ ਹੈਗਾ ਜੀ ਇੰਡੀਪੈਂਡੈਂਟ ਐਸਟੈਬਲਿਸ਼ ਬਿਜ਼ਨਸ। ਜਿਹੜਾ ਓਨਰ ਆਪਰੇਟਰ ਹੈਗਾ ਉਹਦਾ ਇੱਕ ਇੰਡੀਪੈਂਡੈਂਟ ਐਸਟੈਬਲਿਸ਼ ਬਿਜ਼ਨਸ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਹੀ ਇਜ਼ ਅਟੈਚ ਟੂ ਵਨ ਪਰਸਨ। ਉਹ ਦੂਜਿਆਂ ਲੋਕਾਂ ਲਈ ਵੀ ਅਵੇਲੇਬਲ ਹੋਣਾ ਚਾਹੀਦਾ ਆ। ਉਹ ਦੂਜਿਆਂ ਲੋਕਾਂ ਨੂੰ ਵੀ ਬਿਜ਼ਨਸ ਜਿਹੜਾ ਆ ਸੇਮ ਕਾਈਂਡ ਆਫ ਵਰਕ ਉਹ ਦੂਜੇ ਲਈ ਵੀ ਪਰਫਾਰਮ ਕਰ ਸਕਦਾ ਹੋਵੇ। ਇਸ ਤੋਂ ਅਗਲੀ ਜਿਹੜੀ ਕੰਡੀਸ਼ਨ ਹੈਗੀ ਆ ਉਹ ਹੈਗੀ ਆ ਕਿ ਉਹਦੇ ਕੋਲ ਮੋਰ ਦੈਨ 1 ਕਲਾਇੰਟਸ ਚਾਹੀਦੇ ਆ। ਇਹ ਜਿਹੜੀ ਇੱਕ ਬਹੁਤ ਆਪਣੇ ਜਿਹੜੀ ਇਫੈਕਟ ਕਰਨੀ ਹੈ ਇਹ ਚੀਜ਼ ਕਿ ਬਹੁਤ ਜਿਹੜੇ ਓਨਰ ਆਪਰੇਟਰਸ ਹੈਗੇ ਆ ਉਹ ਇੱਕ ਸਿੰਗਲ ਕੰਪਨੀ ਦੇ ਨਾਲ ਕੰਮ ਕਰਦੇ ਆ। ਉਹਨਾਂ ਦੇ ਨਾਲ ਹੀ ਚਾਹੇ ਉਹਨਾਂ ਦਾ ਸਾਰਾ ਕੁਛ ਆਪਣਾ ਆ, ਚਾਹੇ ਉਹਨਾਂ ਦੇ ਈਵਨ ਪਲੇਟਾਂ ਆਪਣਾ ਟਰੱਕ ਟ੍ਰੇਲਰ ਸਾਰਾ ਕੁਛ ਆਪਣਾ ਆ, ਪਰ ਸਟਿਲ ਉਹ ਇੱਕੋ ਕੰਪਨੀ ਨਾਲ ਕੰਮ ਕਰਦੇ ਆ। ਇਹ ਜਿਹੜੀ ਸਿਚੁਏਸ਼ਨ ਹੈਗੀ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਮੋਰ ਦੈਨ 1 ਕਲਾਇੰਟ ਹੋਣਾ ਚਾਹੀਦਾ ਤੇ ਸਾਰੇ ਕਲਾਇੰਟਸ ਨਾਲ ਰਿਟਨ ਕਾਂਟਰੈਕਟ ਹੋਣਾ ਚਾਹੀਦਾ। ਸੋ ਇਹ ਜਿਹੜੀ ਚੀਜ਼ ਆ ਇਹ ਐਕਚੁਅਲ ਕਾਂਟਰੈਕਟ ਉਹਨਾਂ ਦਾ ਐਵਰੀ ਕਲਾਇੰਟ ਦੇ ਨਾਲ ਐਕਚੁਅਲ ਕਾਂਟਰੈਕਟ ਚਾਹੀਦਾ।
ਠੀਕ ਹੈ ਜੀ। ਜੀ ਉਸ ਤੋਂ ਬਾਅਦ ਜਿਹੜੀ ਅਗਲਾ ਫੈਕਟਰ ਹੈਗਾ ਉਹ ਹੈਗਾ ਕਿ ਐਕਟਿਵਲੀ ਐਡਵਰਟਾਈਜ਼ ਕਰਦਾ ਹੋਵੇ ਓਨਰ ਆਪਰੇਟਰ ਟੂ ਦਾ ਪਬਲਿਕ ਕਿ ਹੀ ਇਜ਼ ਅਵੇਲੇਬਲ ਫॉर ਹਾਇਰ। ਉਹਨੂੰ ਪਬਲਿਕ ਦੇ ਵਿੱਚ ਐਕਟਿਵਲੀ ਦੱਸਣਾ ਪੈਂਦਾ ਔਰ ਦੱਸਣਾ ਪਊਗਾ ਕਿ ਮੈਂ ਅਵੇਲੇਬਲ ਹੈਗਾ, ਚਾਹੇ ਕਿਸੇ ਵੀ ਫਾਰਮ ਦੀ ਐਡਵਰਟਾਈਜ਼ਮੈਂਟ ਹੋਵੇ, ਚਾਹੇ ਕਿਸੇ ਵੀ ਫਾਰਮ ਦਾ ਉਹਦਾ ਕੋਈ ਕੰਮ ਹੋਵੇ, ਉਹਨੂੰ ਪਬਲਿਕਲੀ ਦੱਸਣਾ ਪਊਗਾ, ਐਡਵਰਟਾਈਜ਼ ਕਰਨਾ ਪਊਗਾ ਕਿ ਆਈ ਐਮ ਅਵੇਲੇਬਲ ਫॉर ਹਾਇਰ। ਜੀ, ਜਿੱਦਾਂ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਚੱਲਦੀਆਂ ਵੀ ਟਰੱਕਿੰਗ ਕੰਪਨੀ ਲਈ ਡਰਾਈਵਰ ਚਾਹੀਦੇ, ਇੱਦਾਂ ਹੀ ਹੁਣ ਫਿਰ ਜਿਹੜੇ ਓਨਰ ਆਪਰੇਟਰ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਪਊਗਾ ਵੀ ਹਾਂ ਅਸੀਂ ਅਵੇਲੇਬਲ ਮਤਲਬ ਹਾਂ। ਕਿਸੇ ਨਾ ਹਾਂਜੀ, ਕਿਸੇ ਨਾ ਕਿਸੇ ਢੰਗ ਨਾਲ, ਕਿਉਂਕਿ ਕੋਈ ਨਿਊਜ਼ਪੇਪਰ ਕੁਛ ਵੀ ਜਾਂ ਕੋਈ ਆਨਲਾਈਨ ਜਾਂ ਕੁਛ ਵੀ ਹੋਵੇ ਜੀ, ਕੁਛ ਵੀ ਹੋਵੇ, ਲੇਕਿਨ ਸਮ ਹਾਓ ਉਹਨਾਂ ਨੂੰ ਇਹ ਵੀ ਜਿਹੜੀ ਇੱਕ ਹੈਗੀ ਆ, ਇਹ ਕੰਡੀਸ਼ਨ ਹੈਗੀ ਆ ਬੜੀ ਟਿਪੀਕਲ ਹੈਗੀ ਆ, ਤੇ ਬੜੀ ਮਤਲਬ ਕਿ ਹੁਣ ਇੱਕ ਓਨਰ ਆਪਰੇਟਰ ਕੀ ਉੱਥੇ ਐਡਵਰਟਾਈਜ਼ ਕਰੂਗਾ, ਹੈ ਨਾ, ਕਿਸ ਤਰ੍ਹਾਂ ਕਰੂਗਾ। ਇਟਸ ਵੈਰੀ ਡਿਫਿਕਲਟ, ਇਟਸ ਨਾਟ ਈਜ਼ੀ, ਠੀਕ ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਾਅਦ ਚ ਆਪਾਂ ਉਹਦੇ ਬਾਰੇ ਚ ਮੈਂ ਬਾਅਦ ਤੇ ਗੱਲ ਕਰਦੇ ਹਾਂ। ਪਰ ਇਹ ਆ ਕਿ ਇਹ ਜਿਹੜੀ ਚੀਜ਼ ਆ, ਕਿਉਂਕਿ ਜਦੋਂ ਅਸੀਂ ਲਾਇਸੈਂਸ ਸਾਨੂੰ MC ਨੰਬਰ ਮਿਲਦਾ ਹੈ ਨਾ, ਜਾਂ ਤੁਸੀਂ ਜੋ ਫਾਈਲ ਕਰਦੇ ਆ, ਤੇ ਉਹਦੇ ਵਿੱਚ ਇੱਕ ਕੰਡੀਸ਼ਨ ਤੁਹਾਡੇ ਉੱਤੇ ਹੋਊਗੀ ਫॉर ਹਾਇਰ। ਜੀ ਜੀ ਇਹ ਜਿਹੜਾ ਕੈਰੀਅਰ ਆ ਇਹ ਫॉर ਹਾਇਰ ਆ, ਠੀਕ ਹੈ ਨਾ। ਤੇ ਉਹ ਜਿਹੜੀ ਆ ਉਹਨੂੰ ਸੈਟੀਸਫਾਈ ਕਰਨ ਲਈ, ਸੋ ਅਗਲੀ ਜਿਹੜੀ ਹੈਗੀ ਆ ਪ੍ਰੋਵਾਈਡ ਓਨ ਇਕੁਇਪਮੈਂਟ। ਜਿਹੜਾ ਓਨਰ ਆਪਰੇਟਰ ਹੈਗਾ ਉਹਨੂੰ ਆਪਣਾ ਇਕੁਇਪਮੈਂਟ ਪ੍ਰੋਵਾਈਡ ਕਰਨਾ ਪਊਗਾ। ਇੱਥੇ ਆਣ ਕੇ ਜਿੰਨੇ ਵੀ ਉਹ ਕੰਪਨੀਆਂ ਹੈਗੀਆਂ ਜਿਹੜਾ ਆਪਣਾ ਇਕੁਇਪਮੈਂਟ ਲੀਜ਼ ਕਰਦੀਆਂ ਕਿਸੇ ਨੂੰ, ਜਾਂ ਟ੍ਰੇਲਰ ਜਾਂ ਟਰੱਕ ਜਾਂ ਪਲੇਟਾਂ ਜਾਂ ਸਾਈਨ ਜਾਂ ਕੁਛ ਵੀ ਆ, ਉਹ ਜਿਹਨੇ ਕਿਸੇ ਨੇ ਵੀ ਕਿਸੇ ਨੂੰ ਲੀਜ਼ ਕੀਤਾ ਆ, ਉਹ ਐਜ਼ ਅ ਇੰਡੀਪੈਂਡੈਂਟ ਕਾਂਟਰੈਕਟਰ ਜਿਹੜੀ ਆ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਚ ਨਹੀਂ ਆ ਸਕਦੇ। ਸੋ ਉਹਨਾਂ ਨੂੰ EMPLOYEE ਕੈਟੇਗਰੀ ਚ ਜਾਣਾ ਪਊਗਾ। ਸੋ ਬਹੁਤ ਸਾਰੇ ਮਿੱਟੀ ਵਾਲੇ ਟਰੱਕ ਜਿੱਦਾਂ ਹੈਗੇ ਡੰਪ ਟਰੱਕ, ਉਹ ਆਪਣੇ ਟ੍ਰੇਲਰ ਕੰਪਨੀਆਂ ਦੇ ਆ, ਉਹ ਫਿਰ ਇਦਾਂ ਆਣੇ ਨਹੀਂ ਅਨਲੈਸ ਕਿ ਉਹਨਾਂ ਦਾ ਇਹੋ ਹੀ ਬੇ ਏਰੀਏ ਦੇ ਵਿੱਚ ਇਹੋ ਹੀ ਜ਼ਿਆਦਾ ਜਿਹੜੀ ਫਾਈਟ ਹੈਗੀ ਆ, ਜਿਹੜੀ ਉੱਥੇ ਦੋ ਕੁ ਕੰਪਨੀਆਂ ਹੈਗੀਆਂ ਜਿਨ੍ਹਾਂ ਨਾਲ ਮੇਰਾ ਵਾਹ ਵਾਸਤਾ ਪਿਆ ਆ, ਉਹਨਾਂ ਨੂੰ ਇਹੋ ਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲਾਅ ਦੇ ਵਿੱਚ ਕਲੀਅਰਲੀ ਰਿਟਨ ਹੈਗਾ ਕਿ ਓਨਰ ਆਪਰੇਟਰ ਹੈਵ ਟੂ ਹੈਵ देयर ਓਨ ਇਕੁਇਪਮੈਂਟ। ਲੀਜ਼ ਵਰਲਡ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਧੱਕੇ ਦੇ ਨਾਲ, ਜੇ ਹਰਜੋਤ ਭਾਜੀ ਇਹ ਚੀਜ਼ ਨਾ ਹੁੰਦੀ ਕਿ ਤੁਸੀਂ ਟ੍ਰੇਲਰ ਰੈਂਟ ਕਰ ਸਕਦੇ ਆ, ਟ੍ਰੇਲਰ ਤੁਸੀਂ ਲੀਜ਼ ਕਰ ਸਕਦੇ ਆ, ਤੇ ਫਿਰ ਪ੍ਰਾਈਮ ਨੂੰ ਤੇ ਫਿਰ ਇਹਨਾਂ ਸਾਰੀਆਂ ਕੰਪਨੀਆਂ ਨੇ ਤੋਂ ਜਾਣ ਦੀ ਲੋੜ ਨਹੀਂ ਜੀ, ਕਿਉਂਕਿ ਸਾਰੇ ਉਹਨਾਂ ਦੇ ਟ੍ਰੇਲਰ ਸਾਰਿਆਂ ਦੇ ਟ੍ਰੇਲਰ ਪੁੱਲ ਕਰਦੇ ਆ। ਸੋ ਦੈਟਸ ਵਾਈ ਦੇ ਆਰ ਲੀਵਿੰਗ। ਉਸ ਤੋਂ ਅਗਲਾ ਹੈਗਾ ਜੀ, ਜਿਹੜੀ ਕੰਡੀਸ਼ਨ ਹੈਗੀ ਉਹ ਨੈਗੋਸ਼ੀਏਟ ਰੇਟਸ। ਜੀ, ਜਿਹੜਾ ਓਨਰ ਆਪਰੇਟਰ ਹੈਗਾ ਉਹ ਰੇਟ ਨੈਗੋਸ਼ੀਏਟ ਕਰ ਸਕਦਾ ਹੋਵੇ। ਇਹ ਨਾ ਹੋਵੇ ਕਿ ਉਹਦੇ ਸੈਟ ਰੇਟਸ ਕੀਤੇ ਗਏ ਆ ਤੁਹਾਡੇ ਵੱਲੋਂ ਐਂਡ ਹੀ ਇਜ਼ ਗੈਟਿੰਗ ਪੇਡ ਐਵਰੀ ਲੋਡ, ਹੀ ਇਜ਼ ਗੈਟਿੰਗ ਪੇਡ ਸੇਮ ਰੇਟ, ਉਹ ਨੈਗੋਸ਼ੀਏਟ ਨਹੀਂ ਕਰ ਸਕਦਾ। ਸੋ ਉਹ ਕੰਡੀਸ਼ਨ ਜਿਹੜੀ ਆ ਉਹ ਵੀ ਜਿਹੜੀ ਆ ਉੱਥੇ ਇਹਨਾਂ ਨੇ ਪਾਈ ਆ। ਉਹ ਵੀ ਬਹੁਤ ਸਾਰੇ ਡੰਪ ਟਰੱਕਾਂ ਦੀ ਆ ਰਮਨ ਜੀ, ਵੀ ਕਈ ਜਿੱਦਾਂ $80 ਪਰ ਆਵਰ ਆਪਾਂ ਸਾਰਿਆਂ ਨੂੰ ਦਿੰਦੇ ਆ, ਉਹ ਹਾਂਜੀ ਉਹ ਬਿਲਕੁਲ ਉਹ ਨੈਗੋਸ਼ੀਏਟ ਨਹੀਂ ਕਰ ਸਕਦੇ, ਉਹਨਾਂ ਨੂੰ ਸੈਟ ਰੇਟ ਆ। ਉਸ ਤੋਂ ਬਾਅਦ ਜਿਹੜੀ ਅਗਲੀ ਕੰਡੀਸ਼ਨ ਹੈਗੀ ਆ ਸੈਟ ਔਨ ਆਵਰਸ ਐਂਡ ਲੋਕੇਸ਼ਨ। ਉਹ ਆਪਣੇ ਆਵਰਸ ਤੇ ਆਪਣਾ ਜਿੱਥੇ ਉਹਨਾਂ ਨੇ ਟਰੱਕ ਖੜਾ ਕਰਨਾ ਆ, ਜਿੱਥੇ ਉਹਨਾਂ ਨੇ ਜਾਣਾ ਆ, ਕੀ ਰੂਟ ਲੈਣਾ ਆ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਆਪ ਆਵਰਸ ਤੇ ਆਪਣੀ ਲੋਕੇਸ਼ਨ ਸੈੱਟ ਕਰ ਸਕਦੇ ਹੋਣ, ਆਪਣੀ ਵਰਕ ਲੋਕੇਸ਼ਨ ਜਿਹੜੀ ਆ। ਤੇ ਇਹ ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਹੈਗੀ ਆ, ਇਹ ਕੰਸਟਰਕਸ਼ਨ ਦੇ ਲਈ ਨਹੀਂ ਕੰਮ ਕਰਦੀ। ਸੋ ਇਹ ਜਿਹੜੀ ਇੱਕ ਕੰਡੀਸ਼ਨ ਵੀ ਹੈਗੀ ਹੈ ਕਿ ਜਿਹਦੇ ਵਿੱਚ a business service provider must not perform the type of work for which a license from a contractor's state license board is required pursuant to Chapter 9 commencing with Section 7000, the Division 3 of the Business and Professional Code. So ਇਹਦੇ ਤਹਿਤ ਇਹ ਜਿਹੜੀ ਆ ਇਹ ਕੰਸਟਰਕਸ਼ਨ ਜਿਹੜਾ ਵਰਕ ਕਰਦੇ ਆ ਉਹਨਾਂ ਦੇ ਲਈ ਬਿਜ਼ਨਸ ਟੂ ਬਿਜ਼ਨਸ ਇਹ ਵਾਲੀ ਐਗਜ਼ਾਮਸ਼ਨ ਜਿਹੜੀ ਆ ਇਹ ਕੰਮ ਨਹੀਂ ਕਰਦੀ। ਸੋ ਇਹ ਜਿਹੜੀਆਂ ਇਹ ਕੰਡੀਸ਼ਨਸ ਹੈਗੀਆਂ, ਇਹ ਸਾਨੂੰ ਜਿਹੜੀਆਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ ਆ, ਇਹ ਜੇ ਫੋਲੋ ਕਰਦੇ ਆ ਤਾਂ ਫਿਰ ਮਿਲਦੀਆਂ, ਫਿਰ ਆਪਾਂ ਨੂੰ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਮਿਲ ਸਕਦੀ ਹੈ। ਤੇ ਆਪਣਾ ਜਿਹੜਾ ਜ਼ੋਰ ਹੈਗਾ ਆ, ਜਿਹੜਾ ਆਪਾਂ ਨਾਪਟਾ ਵੱਲੋਂ ਵੀ ਆਪਾਂ ਕੋਸ਼ਿਸ਼ ਕਰ ਰਹੇ ਕਿ ਆਪਾਂ ਇਹ ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਆ, ਜਿਹੜਾ ਇਹ ਲਾਅ ਪਾਸ ਹੋ ਚੁੱਕਾ, ਇਹਨੂੰ ਲਾਅ ਨੂੰ ਰੋਕਿਆ ਜਾਣਾ ਜਾਂ ਇਹਨੂੰ ਕੁਛ ਵੀ ਹੋਣਾ ਜਿਹੜੀ ਨਾ ਦੇ ਬਰਾਬਰ ਸਿਚੁਏਸ਼ਨ ਲੱਗਦੀ ਹੈ ਨਾ। ਆਪਾਂ ਸੋਚ ਕੇ ਬੈਠੇ ਸ਼ਾਇਦ ਹੋ ਸਕਦਾ ਹੋਲਡ ਹੋ ਜੇ, ਕੁਛ ਹੋ ਜੇ, ਪਰ ਇਹਦੇ ਵਿੱਚ ਹੋ ਕੀ ਸਕਦਾ ਕਿ ਇਹਦੇ ਵਿੱਚ ਥੋੜ੍ਹੀਆਂ ਬਹੁਤ ਚੀਜ਼ਾਂ ਚੇਂਜ ਹੋਣਗੀਆਂ। ਐਗਜ਼ਾਮਸ਼ਨ ਥੋੜੀ ਬਹੁਤੀ ਉੱਤੇ ਥੱਲੇ ਹੋ ਸਕਦੀ ਆ। ਜੀ ਬਿਲਕੁਲ, ਇਹਦੇ ਵਿੱਚ ਆਪਾਂ ਇਹ ਕੋਸ਼ਿਸ਼ ਕਰ ਸਕਦੇ ਕਿ ਜਿਹੜੀ ਮੈਂ ਜਿਹੜੇ ਫੈਕਟਰਸ ਤੁਹਾਨੂੰ ਪੜ੍ਹ ਕੇ ਸੁਣਾਏ ਆ,
ਇਹਨਾਂ ਦੇ ਵਿੱਚ ਕੁਝ ਲੀਨੀਅੰਸੀ ਕਰ ਸਕੀਏ, ਕੁਝ ਦੀ ਵਰਡਿੰਗ ਚੇਂਜ ਕਰ ਸਕੀਏ, ਤਾਂ ਕਿ ਸਾਡੇ ਜਿਹੜੇ ਆ ਬੰਦੇ ਆ ਉਹਨਾਂ ਨੂੰ ਇਹਨਾਂ ਨੂੰ ਪਾਲਣ ਕਰਨ ਦੇ ਵਿੱਚ ਥੋੜੀ ਜੀ ਲੀਨੀਅੰਸੀ ਜਾਂ ਥੋੜੀ ਜੀ ਸੇਧ ਮਿਲੇ ਔਰ ਥੋੜੀ ਜੀ ਕਲੈਰਿਟੀ ਮਿਲੇ। ਹੁਣ ਜਿੱਦਾਂ ਆਪਾਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਲਈਏ, ਹੋਰ ਕਈ ਚੀਜ਼ਾਂ ਆ, ਉਹ ਚੀਜ਼ਾਂ ਬਹੁਤ ਵੇਗ ਹੈਗੀਆਂ, ਉਹਨਾਂ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਉਹ ਕੰਮ ਨਹੀਂ ਕਰਦੀਆਂ, ਐਂਡ ਜੇ ਕੰਮ ਕਰਨਗੀਆਂ ਤੇ ਇਟਸ ਵੈਰੀ ਕਨਫਿਊਜ਼ਿੰਗ। ਸੋ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣੀਆਂ ਆਪਾਂ ਨੂੰ। ਗਾਂਹ ਚੱਲ ਕੇ ਜਿਹੜੀ ਆ ਕੋਸ਼ਿਸ਼ ਜਿਹੜੀ ਆ ਇਕੱਠੇ ਹੋ ਕੇ ਸਾਰਾ ਕੁਝ ਕਰਨ ਦੀ, ਉਹ ਇਸ ਢੰਗ ਨਾਲ ਕੀਤੀ ਜਾ ਸਕਦੀ ਹੈ। ਤੇ ਇਹ ਐਗਜ਼ੈਂਪਸ਼ਨ ਸੀਗੀਆਂ ਤੇ ਸਾਡੇ ਨਾਲ ਕਾਲਰ ਵੀ ਕਾਫੀ ਰਮਨ ਜੀ ਜੁੜੇ ਹੋਏ ਆ ਤੇ ਉਹਨਾਂ ਦੇ ਵੀ ਆਪਾਂ ਜਵਾਬ ਦੇਵਾਂਗੇ। ਪਰ ਮੈਨੂੰ ਜਿੰਨੀਆਂ ਕੁ ਐਗਜ਼ੈਂਪਸ਼ਨ ਮੈਂ ਪੜ੍ਹੀਆਂ ਜਾਂ ਤੁਹਾਤੋਂ ਸੁਣੀਆਂ, ਮੈਨੂੰ ਲੱਗਦਾ ਵੀ ਇਹ ਤਾਂ 90% ਆਪਣੇ ਲੋਕ ਇਹਦੇ 'ਚ ਕੁਆਲੀਫਾਈ ਨਹੀਂ ਕਰਨੇ ਹੈਗੇ ਐਗਜ਼ੈਂਪਸ਼ਨ ਲਈ। ਜੀ ਆਪਣੇ ਇੱਦਾਂ ਦਾ ਆਪਣਾ ਹਰਜੋਤ ਭਾਜੀ ਕਿ ਜਿਹੜੀ ਆਪਣੀ ਇੱਕ ਖਾਸ ਕਰਕੇ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰਿਵਾਜ ਚੱਲ ਪਿਆ ਕਿ ਕਾਰਪੋਰੇਸ਼ਨ ਖੋਲ ਦਿਓ, ਕਾਰਪੋਰੇਸ਼ਨ ਕਰ ਦਿਓ, LLC ਬਣਾ ਦਿਓ। ਜਿੰਨੀਆਂ ਵੀ ਕਾਰਪੋਰੇਸ਼ਨ ਇਸ ਵੇਲੇ ਖੁੱਲਦੀਆਂ ਆ, ਦੇਖੋ ਕਾਰਪੋਰੇਸ਼ਨ ਨੂੰ ਜੇ ਤੁਸੀਂ ਕਾਰਪੋਰੇਸ਼ਨ ਦੇ ਰੂਲ ਦੇ ਮੁਤਾਬਿਕ ਨਹੀਂ ਚਲਾਉਂਦੇ ਤੇ ਜੇ ਤੁਹਾਡੀ ਕਾਰਪੋਰੇਸ਼ਨ ਹੀ ਵੈਲਿਡ ਨਹੀਂ ਗੀ ਤੇ ਇਹ ਤੁਹਾਡੀ ਬਿਜ਼ਨਸ ਐਗਜ਼ੈਂਪਸ਼ਨ ਵੈਲਿਡ ਨਹੀਂ ਰਹਿ ਜਾਣੀ। ਠੀਕ ਹੈ ਨਾ, ਤੁਹਾਡੀ ਕਾਰਪੋਰੇਸ਼ਨ ਵੀ ਕੰਪਲਾਇੰਸ ਦੇ ਵਿੱਚ ਹੋਣੀ ਚਾਹੀਦੀ ਆ। ਤੁਸੀਂ ਕਾਰਪੋਰੇਸ਼ਨ ਬਣਾਈ ਆ, ਹੁਣ ਮੈਨੂੰ ਰੀਸੈਂਟਲੀ 1-2 ਦਿਨ ਹੋਵੇ ਕਾਲ ਆਈ ਸੀ ਕਿਸੇ ਭਾਈ ਸਾਹਿਬ ਦੀ, ਤੇ ਉਹਨਾਂ ਨੇ ਕਿਹਾ ਵੀ ਮੇਰੇ ਤੇ ਕਿੱਦਾਂ ਕੰਮ ਕਰੂਗੀ, ਮੈਂ ਕਾਰਪੋਰੇਸ਼ਨ ਬਣਾਈ ਆ। ਮੈਂ ਕਿਹਾ ਵੀ ਤੁਸੀਂ ਕਾਰਪੋਰੇਸ਼ਨ ਬਣਾਈ ਆ, ਵੀ ਤੁਹਾਡਾ ਪੇਰੋਲ ਚੱਲਦਾ ਤੁਹਾਡੀ ਕਾਰਪੋਰੇਸ਼ਨ ਦੇ, ਤੁਸੀਂ ਮਤਲਬ ਕਿ EMPLOYE ਆਪਣੀ ਕਾਰਪੋਰੇਸ਼ਨ ਦੇ EMPLOYE ਹੋਵੋਗੇ ਤੇ ਤੁਸੀਂ ਕਹਿੰਦੇ ਉਹ ਤਾਂ ਮੈਨੂੰ ਪਤਾ ਨਹੀਂਗਾ। ਤੇ ਮੈਂ ਕਿਹਾ ਵੀ ਜਦੋਂ ਹੁਣ ਤੁਸੀਂ ਕਾਰਪੋਰੇਸ਼ਨ, ਸਿਰਫ ਕਾਰਪੋਰੇਸ਼ਨ ਦਾ ਨਾਂ ਨਾ ਦਿਓ ਵੀ ਮੈਂ ਕਾਰਪੋਰੇਸ਼ਨ ਬਣਾ ਲਈ ਆ, ਕਾਰਪੋਰੇਸ਼ਨ ਨੂੰ ਇੱਕ ਬਿਜ਼ਨਸ ਦੇ ਢੰਗ ਨਾਲ ਚਲਾਉਣਾ ਪੈਣਾ। ਇਹ ਬਹੁਤ ਵੱਡੀ ਗੱਲ ਹੈ। ਇਹ ਆਪਣੀ 99% ਕੰਪਨੀਆਂ ਜਿਹੜੀਆਂ ਇਸ ਵੇਲੇ ਕਾਰਪੋਰੇਸ਼ਨਾਂ ਹੈਗੀਆਂ ਵੀ ਨਾ, ਕੁਛ ਇੱਕ ਨੂੰ ਛੱਡ ਕੇ ਬਹੁਤੀਆਂ ਕਾਰਪੋਰੇਸ਼ਨ ਜਿਹੜੀਆਂ ਨਾਨ ਕੰਪਲਾਇੰਟ ਹੈਗੀਆਂ ਇਸ ਵੇਲੇ। ਸੋ ਉਹ ਵੀ ਚੀਜ਼ ਜਿਹੜੀ ਆ ਉਹ ਖਿਆਲ ਰੱਖਣ ਵਾਲੀ ਆ ਬਹੁਤ। ਜੀ ਕਾਫੀ ਜਿਹੜੇ ਇਸ 'ਤੇ ਸੰਬੰਧਿਤ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਵੀ ਹੋਣਗੇ। ਜਿੱਦਾਂ ਲਖਬੀਰ ਹੋਠੀ ਹੁਣੀ ਪੁੱਛਦੇ ਆ ਜਿਹੜਾ ਰਮਨ ਜੀ, ਵੀ ਕਹਿੰਦੇ ਵੀ ਜੇ ਮੈਂ ਮੂਵ ਕਰ ਜਾਵਾਂ ਕੰਪਨੀ ਨੂੰ ਜਿਹੜਾ ਨਵਾਡਾ ਦੇ ਵਿੱਚ ਅਤੇ ਉੱਥੇ ਜਾ ਕੇ ਰਜਿਸਟਰ ਕਰ ਲਵਾਂ, ਕੀ ਮੈਂ ਕੈਲੀਫੋਰਨੀਆ ਤੋਂ ਲੋਡ ਚੱਕ ਸਕਦਾ? ਲੋਡ ਚੱਕਣ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ, ਪਰ ਕੀ ਬੇਸਿਕਲੀ ਵੀ ਕੀ ਉਹ AB5 ਦੇ ਅੰਡਰ ਆਉਣਗੇ ਜਾਂ ਨਹੀਂ ਆਉਣਗੇ, ਇਹ ਸਵਾਲ ਆ ਫਿਰ। ਜੀ ਬਿਲਕੁਲ, ਇਹ ਜਿਹੜਾ ਕਨਫਿਊਜ਼ਨ ਹੈਗਾ ਬਹੁਤ ਲੋਕਾਂ ਦੇ ਵਿੱਚ, ਇਹ ਕਨਫਿਊਜ਼ਨ ਹੈਗਾ ਆ ਕਿ ਮੈਂ ਇੱਥੋਂ ਜੇ ਮੂਵ ਕਰ ਜਾਵਾਂ, ਆਪਣਾ ਓਨਰ ਆਪਰੇਟਰ ਮੂਵ ਕਰ ਜਾਵੇ ਬਾਹਰ, ਬਟ ਜਦੋਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਐਂਟਰ ਹੁੰਦੇ ਆ, ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਲੋਡ ਡ੍ਰੌਪ ਕਰਕੇ ਖਾਲੀ ਵਾਪਸ ਮੁੜਨਾ ਤੇ ਤੁਹਾਡੇ ਤੇ AB5 ਜਿਹੜਾ ਉਹ ਐਕਟ ਨਹੀਂ ਹੁੰਦਾ। ਪਰ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚੋਂ ਲੋਡ ਪਿਕ ਕਰਨਾ ਆ ਦੈਨ ਤੁਹਾਨੂੰ AB5 ਨੂੰ ਫੋਲੋ ਕਰਨਾ ਪੈਣਾ। ਇਹ ਚੀਜ਼ ਜਿਹੜੀ ਬਹੁਤ ਧਿਆਨ ਜੀ ਬਿਲਕੁਲ। ਸੋ 3 ਸਟੇਟਾਂ ਆਲਰੇਡੀ ਇਨ ਲਾਈਨ ਹੋ ਗਈਆਂ। ਕੈਲੀਫੋਰਨੀਆ 'ਚ ਤਾਂ ਪਾਸ ਹੋ ਚੁੱਕਾ ਹੈ, ਵਾਸ਼ਿੰਗਟਨ 'ਚ ਆਉਣ ਵਾਲੇ ਸੈਸ਼ਨ 'ਚ ਹੋਣਾ, ਨਿਊ ਜਰਸੀ ਨੇ ਵੀ ਆਲਰੇਡੀ ਸ਼ੁਰੂ ਕਰਤਾ। ਸੋ ਅਲਟੀਮੇਟਲੀ ਹੌਲੀ ਇਹ ਸਾਰੀਆਂ ਸਟੇਟਾਂ ਨੇ ਕੰਮ ਕਰ ਦੇਣਾ ਮੈਨੂੰ ਲੱਗਦਾ। ਚਲੋ ਦੇਖੋ ਕਿੱਦਾਂ ਬਣਦਾ ਆ, ਇਹ ਕਿਵੇਂ ਹੁੰਦਾ ਆ, ਪਰ ਡਿਪੈਂਡ ਕਰਦਾ ਨਾ ਵੀ ਉੱਥੋਂ ਦੀ ਇਕੋਨਮੀ ਕਿਸ ਹਿਸਾਬ ਦੇ ਨਾਲ, ਉਹ ਉੱਥੋਂ ਦੇ ਜਿਹੜੇ ਲੋਕ ਆ ਉਹ ਕਿੱਦਾਂ ਦੀ ਜਿਹੜੀ ਉਹ ਗੱਲ ਚਾਹੁੰਦੇ ਆ, ਲੌਬਿਸਟ ਉੱਥੇ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਆਉਂਦੇ ਆ। ਇੱਕ ਸਵਾਲ ਅਮਰ ਸਿੰਘ ਹੁਣਾਂ ਦਾ ਇਹ ਵੀ ਹੈਗਾ, ਇੰਡੀਪੈਂਡੈਂਟ ਕੰਟਰੈਕਟਰ ਤੇ ਕੈਰੀਅਰ ਪ੍ਰੋਵਾਈਡਰ ਦੇ ਵਿੱਚ ਕਹਿੰਦੇ ਕੀ ਫਰਕ ਆ ਜੀ? ਕਿ ਇੰਡੀਪੈਂਡੈਂਟ ਕੰਟਰੈਕਟਰ ਤੇ ਕੈਰੀਅਰ ਪ੍ਰੋਵਾਈਡਰ ਨਹੀਂ, ਇੰਡੀਪੈਂਡੈਂਟ ਕੰਟਰੈਕਟਰ ਤਾਂ ਇੰਡੀਪੈਂਡੈਂਟ ਕੰਟਰੈਕਟਰ ਹੈ। ਕੈਰੀਅਰ ਪ੍ਰੋਵਾਈਡਰ ਆਈ ਹੈਵ ਨੋ ਆਈਡੀਆ ਕਿ ਕੈਰੀਅਰ ਪ੍ਰੋਵਾਈਡਰ ਦੇ ਵਿੱਚ ਕਿੱਥੋਂ ਉਹਨਾਂ ਨੇ ਮਤਲਬ ਇਹ ਵਰਡਿੰਗ ਜਿਹੜੀ ਆ ਯੂਜ਼ ਕੀਤੀ। ਇਹ ਨਾ ਹੋਵੇ ਵੀ ਜਿੱਦਾਂ ਜਿਹੜਾ ਲੀਜ਼ ਦੇ ਉੱਤੇ ਲੈ ਕੇ ਜਾਂਦੇ ਕਿਸੇ ਨੂੰ, ਕਿਤੇ ਉਹ ਕੈਰੀਅਰ ਪ੍ਰੋਵਾਈਡਰ ਆ ਹੁਣ, ਜਾਂ ਫਿਰ ਉਹ ਕਲੀਅਰਲੀ ਪੁੱਛਣ ਵੀ ਕੀ ਪੁੱਛਣਾ ਕੀ ਚਾਹੁੰਦੇ ਆ ਫਿਰ ਉਸ ਦੇ। ਹਾਂ, ਕੈਰੀਅਰ ਪ੍ਰੋਵਾਈਡਰ ਦਾ ਕੋਈ ਉਹ ਨਹੀਂ, ਕੋਈ ਇਹ ਆਪਣੀ ਵਰਡਿੰਗ ਹੈ ਨਹੀਂ ਇੱਦਾਂ ਦੀ, ਕਲਾਸੀਫਿਕੇਸ਼ਨ ਨਹੀਂ ਹੈਗੀ। ਕਲਾਸੀਫਿਕੇਸ਼ਨ ਜਿਹੜੀ ਹੈਗੀ ਆ ਉਹ ਹੈਗੀ ਆ EMPLOYE ਤੇ ਇੰਡੀਪੈਂਡੈਂਟ ਕੰਟਰੈਕਟਰ ਜਾਂ ਇੰਡੀਪੈਂਡੈਂਟ ਓਨਰ ਆਪਰੇਟਰ, ਜਾਂ ਜਿਹੜਾ ਇਹ ਹੈਗਾ, ਇਹ ਦੋ ਜਿਹੜੀਆਂ ਕਲਾਸੀਫਿਕੇਸ਼ਨ ਦੇ ਵਿੱਚ ਕੰਮ ਚੱਲ ਰਿਹਾ। ਕੈਰੀਅਰ ਪ੍ਰੋਵਾਈਡਰ ਜਿਹੜਾ ਉਹਦੇ ਵਿੱਚ ਇਹਦੇ 'ਚ ਕੋਈ ਵਰਡਿੰਗ ਨਹੀਂ ਹੈਗੀ ਭਾਜੀ। ਜੀ ਸਨੀ ਗਰੇਵਾਲ ਹੁਣੀ ਪੁੱਛਦੇ ਨੇ ਵੀ ਕਹਿੰਦੇ ਜਦੋਂ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਉਦੋਂ ਨਿਊਜ਼ਪੇਪਰ ਵਿੱਚ ਪਬਲਿਸ਼ ਕਰਦੇ ਹਾਂ ਤੇ ਉਹ ਆਪਾਂ ਰੈਕਡ ਦੇ ਵਿੱਚ ਰਹਿ ਜਾਂਦਾ ਹੈ, ਜਾਂ ਹਰ ਮਹੀਨੇ ਜਾਂ ਕੁਛ ਮਹੀਨਿਆਂ ਬਾਅਦ ਇਹ ਐਡਵਰਟਾਈਜ਼ ਕਰਨਾ ਪਊਗਾ? ਨਹੀਂ, ਉਹ ਇੱਕੋ ਵਾਰੀ ਜਿਹੜਾ DBA ਕਰਦੇ ਆ ਉਹ ਵਨ ਟਾਈਮ ਤੁਹਾਨੂੰ 30 ਡੇਜ਼ ਲਈ ਉਹ ਪਬਲਿਸ਼ ਕਰਨਾ ਪੈਂਦਾ। ਤੇ ਉਹ ਮੋਸਟਲੀ ਜਿੰਨੇ ਨਿਊਜ਼ਪੇਪਰ ਹੁੰਦੇ ਆ ਤੁਹਾਡੇ ਚੱਲ ਲਾਗੇ ਛਾਗੇ ਛੋਟੇ ਮੋਟੇ ਨਿਊਜ਼ਪੇਪਰ ਆ, ਉਹ $25-30 ਲੈ ਕੇ ਤੁਹਾਡਾ 1 ਮਹੀਨੇ ਵਾਸਤੇ। ਸੋ ਉਹਦੇ ਵਿੱਚ ਮੈਨੂੰ ਲੱਗਦਾ ਰਮਨ ਜੀ ਹੁਣ ਲਾਈਨ ਐਡ ਕਰਨੀ ਪਊਗੀ ਵੀ ਅਸੀਂ ਆਹ ਸਰਵਿਸ ਜਿਹੜੀ ਪ੍ਰੋਵਾਈਡ ਕਰਦੇ, ਪਹਿਲਾਂ ਇਹ ਨਹੀਂ ਹੁੰਦੀ ਸੀ। ਨਾਲੇ ਫॉर ਹਾਇਰ ਵੀ, ਇਹ ਵੀ ਜਿਹੜੀ ਚੀਜ਼ਾਂ ਜਿਹੜੀਆਂ ਲਿਖਣੀਆਂ ਪੈਣਗੀਆਂ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੇਂਜਸ ਜਿਹੜੇ ਆ ਉਹ
ਇਸ ਦੇ ਤਹਿਤ ਆ ਰਹੇ ਆ। ਤੇ ਜਿੱਦਾਂ ਰਮਨ ਜੀ ਨੇ ਦੱਸਿਆ, ਬੜੀ ਅਹਿਮ ਗੱਲ ਆ ਵੀ ਜੇ ਤੁਸੀਂ ਕੈਲੀਫੋਰਨੀਆ ਤੋਂ ਲੋਡ ਪਿਕ ਕਰ ਰਹੇ ਆ, ਜੇ ਇਕੱਲਾ ਡ੍ਰੌਪ ਕਰਕੇ ਖਾਲੀ ਜਾ ਰਹੇ ਆ, ਹੋਰ ਸਟੇਟ ਦੇ ਵਿੱਚ ਉਹ ਰਜਿਸਟਰਡ ਹੋ, ਉਹ ਡਿਫਰੈਂਟ ਗੱਲ ਆ। ਪਰ ਜਿਹੜਾ ਬੰਦਾ ਆਉਂਦਾ ਆ ਟਰੱਕਰ, ਉਹ ਕਹਿੰਦਾ ਵੀ ਚੱਲ ਹੁਣ ਜਾਂਦੇ ਜਾਂਦੇ ਖਾਲੀ ਹੱਥ ਕਿਉਂ ਜਾਣਾ ਆ, ਵੀ ਕੁਝ ਨਾ ਕੁਝ ਜਿਹੜਾ ਉਹ ਲੈ ਕੇ ਹੀ ਜਿਹੜਾ ਉਹ ਜਾਇਆ ਜਾਵੇ, ਵੀ ਵਾਪਸੀ ਖਾਲੀ ਦਾ ਤਾਂ ਕੋਈ ਤੁੱਕ ਜਿਹੜਾ ਉਹ ਕਹਿੰਦੇ ਬਣਦਾ ਨਹੀਂ। ਸੋ ਕਈ ਤਰੀਕੇ ਦੇ ਜਿਹੜੇ ਸਵਾਲ ਆ ਤੇ ਆਪਣੇ ਨਾਲ ਜਿਹੜੇ ਕੁਝ ਕਾਲਰਸ ਵੀ ਜੁੜੇ ਸਰੋਤੇ, ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਇਸ ਦੇ ਨਾਲ ਸੰਬੰਧਿਤ ਤਾਂ ਕਾਲ ਵੀ ਕਰ ਸਕਦੇ ਹੋ 408 272 5200 4082725200। ਆਪਣੇ ਨਾਲ ਜੁੜੇ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਇੱਕ ਮੇਰੀ ਕਾਮੈਂਟ ਆ, ਇੱਕ ਮੇਰਾ ਕੁਐਸਚਨ ਆ ਨਾ। ਜਿੱਦਾਂ ਮੇਰੀ ਕਾਮੈਂਟ ਹੈਗੀ ਆ ਵੀ ਕੋਈ ਜਿਹੜਾ ਗੁੱਸਾ ਨਾ ਮੰਨੋ ਜਦੋਂ ਮੈਂ ਕਹਿਣਾ ਨਾ, ਪਰ ਆਪਾਂ ਨੂੰ ਫਾਇਦਾ ਨਹੀਂ ਹੁਣ ਰੋਣ ਦਾ ਹੈ ਨਾ। ਆਪਾਂ ਸਾਲ ਡੇਢ ਸਾਲ ਆਪਾਂ ਰੌਲੀ ਪਾਈ ਜਾਂਦੇ ਆ ਵੀ ਕੋਈ ਆਰਗੇਨਾਈਜੇਸ਼ਨ ਜੁਆਇਨ ਕਰੋ ਜਾਂ ਐਸੋਸੀਏਸ਼ਨ। ਜਦੋਂ ਆਪਣੀ ਨੈਪਟਾ ਬਣੀ ਆ, ਸਨੀ ਗਰੇਵਾਲ ਭਾਜੀ ਵੀ ਮੇਰੇ ਘਰ ਕਹਿੰਦੇ ਹੁੰਦੇ ਆ ਵੀ ਜੁਆਇਨ ਕਰੋ ਨਾ, ਆਪਾਂ ਵੀ ਕਹੀਦਾ। ਪਰ ਜੇ ਆਪਾਂ ਕਹਿਣਾ ਨਹੀਂ ਮੰਨਣਾ, ਮਨ ਮਾਰਜੀਆਂ ਕਰਨੀਆਂ, ਆਪਾਂ ਇੱਦਾਂ ਠੋਕਰਾਂ ਖਾਣੀਆਂ। ਫਿਰ ਆਹ ਸਟੇਟ ਨੇ ਪੁੱਠੇ ਕਾਨੂੰਨ ਪਾਸ ਕਰੀ ਜਾਣੇ ਇੱਦਾਂ ਦੇ ਨਾ ਜੀ। ਮੇਰਾ ਕੁਐਸਚਨ ਹੈਗਾ ਰਮਨ ਭਾਜੀ ਨੂੰ ਨਾ, ਭਾਜੀ ਜਿੱਦਾਂ ਤੁਸੀਂ 12 ਕੁਆਲੀਫਿਕੇਸ਼ਨ ਦੱਸੇ ਆ, ਜਿੱਦਾਂ ਮੈਂ 11 ਕੁਆਲੀਫਾਈਡ ਕਰਦਾ ਪਰ ਇੱਕ ਮੈਂ ਕੁਆਲੀਫਾਈਡ ਨਹੀਂ ਕਰਦਾ। ਜੇ ਤੁਸੀਂ ਕਹਿੰਦੇ ਕਾਂਟਰੈਕਟ ਤੁਹਾਡੇ ਕੋਲ ਹੋਣਾ ਚਾਹੀਦਾ, ਆਪਾਂ ਕੈਰੀਅਰ ਪੈਕੇਜ ਦਾ ਸੈਟਅਪ ਕਰੀਦਾ ਨਾ, ਉਹ ਕਾਂਟਰੈਕਟ ਹੁੰਦਾ ਵਿੱਚ। ਜਿੱਦਾਂ ਇਸ ਟਾਈਮ ਮੈਂ 100-150 ਕੰਪਨੀਆਂ ਰਜਿਸਟਰ ਹੋਇਆ, ਪਰ ਆਪਾਂ ਕਾਂਟਰੈਕਟ ਰੱਖੀਦਾ ਨਹੀਂ ਹੈ ਨਾ, ਆਪਾਂ ਸੈੱਟ ਦੇਈਦਾ। ਹੁਣ ਕਿੰਨੇ ਕੰਪਨੀ ਦਾ ਆਪਾਂ ਕਾਂਟਰੈਕਟ ਰੱਖੀਏ ਨਾ ਫਾਈਲ ਵਿੱਚ, ਉਹ ਕੈਰੀਅਰ ਸੈਟਅਪ ਵਿੱਚ ਕਾਂਟਰੈਕਟ ਹੁੰਦਾ, ਆਪਾਂ ਸਾਈਨ ਕਰੀਦਾ, ਨਿਸ਼ੋ ਕਰੀਦਾ, ਉਹਨਾਂ ਨੂੰ ਮੁੜ ਕੇ ਭੇਜੀਦਾ ਜਦੋਂ ਆਪਾਂ ਸੈਟਅਪ ਕਰੀਦਾ ਕੰਪਨੀ ਨਾਲ। ਜਿੱਦਾਂ ਮੈਂ ਕੁਆਲੀਫਾਈਡ ਹੋਊਗਾ ਇੱਦਾਂ ਐਗਜ਼ੈਂਪਸ਼ਨ ਮਿਲੂਗਾ ਕਿ ਨਹੀਂ? ਜੀ ਬਿਲਕੁਲ। ਦੇਖੋ, ਇੱਥੇ ਆਣ ਕੇ ਨਾ ਇੱਕ ਬੜਾ ਵਧੀਆ ਮੇਰੇ ਖਿਆਲ ਇਹ ਚੀਜ਼ ਹੋ ਸਕਦੀ ਹੈ ਜੇ ਆਪਾਂ ਥੋੜਾ ਜਿਹਾ ਸਾਰੇ ਜਣੇ ਧਿਆਨ ਦੇ ਕੇ ਚੱਲਣ। ਜਿਹੜਾ ਆਪਾਂ ਬੜੇ ਚਿਰ ਤੋਂ ਇਹ ਚੀਜ਼ ਆਪਾਂ ਸਾਰਿਆਂ ਨੂੰ ਕਹਿੰਦੇ ਸੀਗੇ, ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਬ੍ਰੋਕਰ ਕੈਰੀਅਰ ਪੈਕੇਜ ਭਰਦੇ ਆ, ਤੁਹਾਨੂੰ ਬ੍ਰੋਕਰ ਕੈਰੀਅਰ ਪੈਕੇਜ ਭੇਜਦਾ ਆ, ਤੁਸੀਂ ਬ੍ਰੋਕਰ ਨੂੰ ਆਪਣਾ ਪੈਕੇਜ ਕਦੀ ਨਹੀਂ ਭੇਜਦੇ, ਕਿਉਂਕਿ ਆਪਾਂ ਇਹ ਸੋਚਦੇ ਕਿ ਸ਼ਾਇਦ ਉਹਨੇ ਹੀ ਸਾਈਨ ਕਰਾਉਣੇ ਆ, ਸਾਡਾ ਸਾਈਨ ਕਿਹਨੇ ਕਰਨਾ ਹੈ। ਆਹ ਮੌਕਾ ਹੈਗਾ, ਤੁਸੀਂ ਇਸ ਐਗਜ਼ਾਮਸ਼ਨ ਨੂੰ, ਇਸ ਚੀਜ਼ ਨੂੰ ਅੱਗੇ ਰੱਖ ਕੇ ਬ੍ਰੋਕਰ ਨੂੰ ਆਪਣਾ ਕਾਂਟਰੈਕਟ ਭੇਜ ਸਕਦੇ ਆ, ਜਿਹਦੇ ਵਿੱਚ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੋਣ ਕਿ ਜੇ ਮੈਨੂੰ ਸਾਰੀਆਂ, ਕਿ ਜੇ ਤੁਸੀਂ ਮੇਰਾ ਟਰੱਕ ਯੂਜ਼ ਨਹੀਂ ਕੀਤਾ ਇੰਨੇ ਪੈਸੇ ਲੱਗਣਗੇ, ਮੇਰਾ ਵੇਟਿੰਗ ਟਾਈਮ ਇੰਨਾ। ਤੇ ਅਗਲੇ ਨੂੰ ਤੁਸੀਂ ਇਹ ਕਹਿ ਸਕਦੇ ਆ ਕਿ ਭਾਈ ਮੇਰੀ ਰਿਕੁਆਇਰਮੈਂਟ ਹੈਗੀ ਆ ਸਟੇਟ ਆਫ ਕੈਲੀਫੋਰਨੀਆ ਦੇ ਵੱਲੋਂ, ਇਸ ਲਾਜ ਥੱਲੇ ਮੈਨੂੰ ਇਹ ਕਾਂਟਰੈਕਟ ਤੇਰਾ ਸਾਈਨ ਚਾਹੀਦਾ, ਠੀਕ ਹੈ। ਸੋ ਤੁਸੀਂ ਇਸ ਵੇਲੇ ਬੜੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਲਿਪ ਇਨ ਕਰ ਸਕਦੇ ਆ। ਔਰ ਜਿਹੜਾ ਵੀ ਤੁਸੀਂ ਬ੍ਰੋਕਰ ਨਾਲ ਕੰਮ ਕਰਦੇ ਹੋ, ਉਹਦੇ ਕੋਲ ਇੱਕ ਵਾਰੀ ਤੁਹਾਨੂੰ ਉਹ ਕਾਂਟਰੈਕਟ ਸਾਈਨ ਕਰਵਾ ਕੇ ਆਪਣੇ ਪਾਕਟ 'ਚ ਰੱਖਣ ਦੀ ਲੋੜ ਆ। ਤੁਹਾਨੂੰ ਬਾਰ-ਬਾਰ ਹਰ ਵਾਰੀ ਕਾਂਟਰੈਕਟ ਸਾਈਨ ਕਰਵਾਉਣ ਦੀ ਲੋੜ ਨਹੀਂ ਹੈਗੀ। ਪਰ ਲੇਕਿਨ ਜਦੋਂ ਤੁਸੀਂ ਇੱਕ ਵਾਰੀ, ਤੁਹਾਡੇ ਕੋਲ ਜਦੋਂ ਹੁਣ ਆਪਣੇ ਕੋਲ CH ਰੋਬਿਨਸਨ ਆ, ਉਹ ਇੱਕ ਵਾਰੀ ਕੈਰੀਅਰ ਪੈਕੇਜ ਭਰਵਾਉਂਦਾ ਹੈ, ਉਹ ਹਰ ਵਾਰੀ ਨਹੀਂ ਭਰਵਾਉਂਦਾ। ਇੱਦਾਂ ਹੀ ਤੁਸੀਂ ਜਦੋਂ ਉਹ ਤੁਹਾਡੇ ਕੋਲ ਭਰਵਾਉਂਦੇ ਆ, ਉਦੋਂ ਤੁਸੀਂ ਉਹਨਾਂ ਦੇ ਕੋਲੋਂ ਆਪਣਾ ਕਾਂਟਰੈਕਟ ਸਾਈਨ ਕਰਵਾ ਕੇ ਆਪਣੇ ਫਾਈਲ 'ਚ ਲਾ ਲਓ ਕਿ ਆਹ ਜਿਹੜਾ ਮੇਰਾ ਕਸਟਮਰ ਹੈਗਾ, ਇਹਦਾ ਕਾਂਟਰੈਕਟ ਮੇਰਾ ਹੈਗਾ। ਤੇ ਮੇਰੇ ਖਿਆਲ ਦੇ ਵਿੱਚ ਇੱਕ ਜਾਣੇ ਅਣਜਾਣੇ ਦੇ ਵਿੱਚ ਇੱਕ ਤਰੀਕਾ ਜਿਹੜਾ ਵੇਟਿੰਗ ਟਾਈਮ ਆ, ਹੋਰ ਕਈ ਜਿਹੜੇ ਮਸਲੇ ਇਹਦੇ ਵਿੱਚ ਸਾਈਨ ਕਰਵਾ ਕੇ ਰੱਖ ਸਕਦੇ ਆ, ਤਾਂ ਕਿ ਕੱਲ ਨੂੰ ਅਗਲਾ ਇਹ ਨਹੀਂ ਕਹਿ ਸਕਦਾ ਵੀ ਭਾਈ ਮੈਂ ਤਾਂ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ, ਤੁਸੀਂ ਕਹਿੰਦੇ ਯੂ ਸਾਈਨ ਦਾ ਕਾਂਟਰੈਕਟ। ਵਰਬਲ ਨਹੀਂ ਹੋਣੇ, ਕਾਗਜ਼ੀ। ਵਰਬਲ ਨਹੀਂ। ਅਮਰੀਕਾ ਦੇ ਵਿੱਚ ਸਭ ਕੁਝ ਕਾਗਜ਼ੀ ਹੀ ਚੱਲਦਾ ਹੈ ਜੀ, ਹਰ ਥਾਂ ਦੇ ਉੱਤੇ ਕਾਗਜ਼ੀ ਹੀ ਚੱਲਦਾ ਹੈ। ਹਾਂ, ਮੇਰੇ ਖਿਆਲ ਬੜੀ ਵਧੀਆ ਇਹਨਾਂ ਨੇ ਜਿਹੜਾ ਕੁਐਸਚਨ ਪੁੱਛਿਆ, ਇਹਦੇ ਕਰਕੇ ਇੱਕ ਮੇਰੇ ਵੀ ਦਿਮਾਗ 'ਚ ਆਇਆ ਕਿ ਦਿਸ ਕੁਡ ਬੀ ਅ ਵੇ ਟੂ ਗੈਟ ਦਾ ਸਿਗਨੇਚਰ। ਕਿਉਂਕਿ ਪਹਿਲਾਂ ਜਿਹੜੇ ਬ੍ਰੋਕਰ ਸੀਗੇ ਉਹ ਸਾਈਨ ਨਹੀਂ ਸੀ ਕਰਕੇ ਰਾਜੀ ਹੁੰਦੇ, ਲੇਕਿਨ ਸਾਈਨ ਕਰਕੇ ਰਾਜੀ ਨਹੀਂ ਹੁੰਦੇ, ਪਰ ਉਹਨਾਂ ਨੂੰ ਇਫ ਯੂ ਵਾਂਟ ਟੂ, ਇਫ ਯੂ ਇਨਸਿਸਟ, ਦੇ ਹੈਵ ਟੂ। ਤੇ ਹੋਣਾ ਤਰੀਕਾ ਹੈਗਾ ਜਿਹਦੇ ਵਿੱਚ ਕਿ ਤੁਸੀਂ ਕਰ ਸਕਦੇ ਹੋ ਜੀ। ਤੇ ਇੱਕ ਜਿਹੜੀ ਇਸ ਦੇ ਵਿੱਚ ਇਹ ਚੀਜ਼ ਹੈਗੀ ਹੈ, ਉਦੋਂ ਬ੍ਰੋਕਰਾਂ ਨੇ ਜਾਂ ਉਹਨਾਂ ਨੇ ਉਦੋਂ ਸਾਈਨ ਕਰਨੇ ਸ਼ੁਰੂ ਕਰਨੇ ਜਦੋਂ ਸਾਰੇ ਉਹਨਾਂ ਨੂੰ ਆਖਣਗੇ। ਇਹ ਨਾ ਹੋਵੇ ਵੀ 2-4 ਆਖਣ ਵੀ ਕਰੋ ਸਾਈਨ, ਤੇ 2-4 ਆਖਣ ਵੀ ਅਸੀਂ ਨਹੀਂ ਕਰਦੇ, ਚਲੋ ਕੋਈ ਨਹੀਂ ਚਲਾਈ ਚੱਲਦੇ ਆਪਾਂ ਗੱਡੀ। ਉਦੋਂ ਨਹੀਂ ਇਹ ਕੰਮ ਫਿਰ ਸੂਤ ਆਉਣਾ। ਜਦੋਂ ਸਾਰੇ ਜਾਣੇ ਅਕ੍ਰੋਸ ਦੀ ਆਇਲ, ਸਾਰੇ ਜਾਣੇ ਜਿਹੜੇ ਇੱਦਾਂ ਕਰਨ ਲੱਗਣਗੇ, ਫਿਰ ਉਹਨਾਂ ਦੇ ਉੱਤੇ ਵੀ ਦਬਾਅ ਪਊਗਾ, ਫਿਰ ਉਹਨਾਂ ਨੂੰ ਵੀ ਸਾਰਾ ਕੁਝ ਉਹ ਚੀਜ਼ਾਂ ਜਿਹੜੀਆਂ ਉਹ ਸੋਚਣੀਆਂ ਪੈਣਗੀਆਂ, ਤੇ ਜਿਹੜੇ ਬਹੁਤ ਸਾਰੇ ਹੋਰ ਮਸਲੇ ਆ ਉਹ ਇਹਦੇ ਵਿੱਚ ਜਿਹੜੇ ਉਹ ਸੁਲਝ ਸਕਦੇ ਆ ਇਸ ਦੇ ਤਹਿਤ। ਬਿਲਕੁਲ। ਤੇ ਅਸੀਂ ਵੀ ਜਿਹੜੀ ਆ, ਮੈਂ ਵੀ ਇੱਧਰਲੀ ਸਾਈਡ ਤੋਂ, ਨਾਪਟਾ ਵਾਲੀ ਸਾਈਡ ਤੋਂ ਮੈਂ ਵੀ ਕੋਸ਼ਿਸ਼ ਕਰਦਾ ਕਿ ਅਸੀਂ ਇੱਕ ਜਨੈਰਿਕ ਜਿਹੜਾ ਓਨਰ ਆਪਰੇਟਰ ਦਾ ਕਾਂਟਰੈਕਟ ਹੈਗਾ ਉਹ ਤਿਆਰ ਕਰਵਾਈਏ, ਜਿਹੜਾ ਕਿ ਜਿਹੜੇ ਨਾਪਟਾ ਮੈਂਬਰਸ ਹੈਗੇ ਆ
ਉਹਨਾਂ ਨੂੰ ਉਹ ਜਿਹੜਾ ਕੰਟਰੈਕਟ ਹੈ ਉਹ ਪ੍ਰੋਵਾਈਡ ਕੀਤਾ ਤੁਸੀਂ ਦੇਖੋ ਵੀ ਹੁਣ ਉਹਦੇ ਵਿੱਚ ਜੋ ਮਰਜ਼ੀ ਲਿਖਿਆ ਹੋਵੇ ਬੰਦਾ ਪੜ੍ਹਦਾ ਨਹੀਂ, ਝੱਟ ਸਾਈਨ ਕਰ ਦਿੰਦਾ, ਅਗਲੇ ਨੇ ਪੂਰਾ ਤੁਹਾਨੂੰ ਉਹਦੇ ਵਿੱਚ ਕੀਤਾ ਹੁੰਦਾ ਵੀ ਜੇ ਇਦਾਂ ਹੋ ਗਿਆ ਤਾਂ ਤੁਹਾਡਾ ਆਹ ਹੋਊਗਾ, ਤੁਹਾਨੂੰ ਆਹ ਕਰਨਾ ਪਊਗਾ, ਆਹ ਕਰਨਾ ਪਊਗਾ, ਤੁਹਾਨੂੰ ਵੀ ਜਿਹੜਾ ਉਦਾਂ ਦਾ ਹੀ ਇੱਕ ਸਖਤ ਜਿਹੜਾ ਆ ਬਿਲਕੁਲ ਜੀ ਬਣਾਉਣਾ ਚਾਹੀਦਾ। ਐਕਚੁਅਲ ਦੇ ਵਿੱਚ ਰਾਜਕਰਨ ਵੀ ਜਦੋਂ ਇਹ ਬ੍ਰੋਕਰ ਕੈਰੀਅਰ ਪੈਕੇਜ ਜਿਹੜਾ ਸਾਈਨ ਹੁੰਦਾ ਨਾ, ਇਹਦੇ ਵਿੱਚ ਕਈ ਕਲੌਜ਼ ਐਸੇ ਹੁੰਦੇ ਆ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਇਹ ਲੋਡ ਜਿਹੜਾ ਆ ਤੁਸੀਂ ਲਿਆਇਆ, ਤੁਸੀਂ ਅੱਗੇ ਨਹੀਂ ਦੇ ਸਕਦੇ। ਮੋਸਟਲੀ ਬ੍ਰੋਕਰਸ ਦਾ ਇਹ ਕਲੌਜ਼ ਵਿੱਚ ਹੁੰਦਾ ਆ, ਔਰ ਅਸੀਂ ਮੋਸਟਲੀ ਉਹ ਲੋਡ ਅੱਗੇ ਆਪਣੀਆਂ ਕੰਪਨੀਆਂ ਜਦੋਂ ਦਿੰਦੀਆਂ ਆ ਤੇ ਅਸੀਂ ਆਪਣਾ ਜਿਹੜਾ ਆਲਰੇਡੀ ਕੰਟਰੈਕਟ ਜਿਹੜਾ ਵੋਇਡ ਕਰ ਦਿੰਦੇ ਆ। ਆਪਣਾ ਆਲਰੇਡੀ ਅਸੀਂ ਜਿਹੜਾ ਆ ਉਹ ਅਸੀਂ ਡਿਫਾਲਟ ਵੋਇਡ ਮਤਲਬ ਗਲਤ ਪਾਸੇ ਚਲੇ ਜਾਂਦੇ ਆ। ਆਲਰੇਡੀ ਕੱਲ ਨੂੰ ਪ੍ਰੋਬਲਮ ਆਈ ਫਿਰ ਤੁਹਾਡੇ ਸਿਰ ਦੇ ਉੱਤੇ ਪੈਂਦੀ ਆ, ਫਿਰ ਸਿਰ ਤੇ ਪੈਂਦੀ ਆ ਕਿ ਜੇ ਹੁਣ ਬਹੁਤ ਪ੍ਰੋਬਲਮ ਆ ਜਿਹੜੀਆਂ ਆਪਣੇ ਜਿਹੜੇ ਇੰਸ਼ੋਰੈਂਸ ਦੇ ਕਲੇਮ ਹੈਗੇ ਆ ਉਹ ਕਿਉਂ ਹੁੰਦੇ ਆ, ਕਿਉਂਕਿ ਓਨਰ ਆਪਰੇਟਰ ਜਿਹੜਾ ਹੁੰਦਾ ਹੈ ਉਹਨੇ ਲੋਡ ਚੱਕਿਆ ਹੁੰਦਾ। ਕਈ ਵਾਰੀ ਤੁਸੀਂ ਉਹਦੀ ਜਿਹੜੀ ਆ ਇੰਸ਼ੋਰੈਂਸ ਤੇ ਆਪਣੀ ਪਾਈ ਨਹੀਂ ਹੁੰਦੀ, ਉਹਨੂੰ ਲਿਆ ਨਹੀਂ ਹੁੰਦਾ, ਸਰਟੀਫਿਕੇਟ ਨਹੀਂ ਲਿਆ ਹੁੰਦਾ। ਪਰ ਕਈ ਵਾਰੀ ਤੁਸੀਂ ਸਰਟੀਫਿਕੇਟ ਲਿਆ ਵੀ ਹੋਵੇ ਤੇ ਤੁਹਾਡਾ ਬ੍ਰੋਕਰ ਸਰਟੀਫਿਕੇਟ ਐਕਸੈਪਟ ਹੀ ਨਹੀਂ ਕਰਦਾ। ਉਹ ਕਹਿੰਦਾ ਮੈਂ ਤੈਨੂੰ ਲੋਡ ਪਹਿਲਾਂ ਹੀ ਕਿਹਾ ਸੀ, ਤੂੰ ਦੇ ਹੀ ਨਹੀਂ ਸਕਦਾ, ਤੂੰ ਸਰਟੀਫਿਕੇਟ ਮੈਨੂੰ ਦੂਜੀ ਕੰਪਨੀ ਦਾ ਕਿੱਦਾਂ ਦਿੰਦਾ ਹੈ ਨਾ, ਤੇ ਵੀ ਮੈਂ ਤਾਂ ਤੇਰੀ ਇੰਸ਼ੋਰੈਂਸ ਤੇ ਕਲੇਮ ਕਰਨਾ, ਤੂੰ ਆਪੇ ਉਹਦੀ ਤੇ ਕਰ ਨਾ ਕਰ, ਤੇਰੀ ਮਰਜ਼ੀ ਆ। ਇਹ ਬਹੁਤ ਸਿਚੁਏਸ਼ਨਾਂ ਆਉਂਦੀਆਂ ਆਪਾਂ ਨੂੰ ਰੋਜ਼ ਦਿਹਾੜੀ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨੀ ਜਾਣਕਾਰੀ ਦੇ ਰਹੇ ਹੋ ਤੇ ਬੜਾ ਵਧੀਆ। ਮੇਰਾ ਇੱਕ ਰਿਕੁਐਸਟ ਆ ਰਮਨ ਜੀ ਨੂੰ। ਉਸ ਤੋਂ ਪਹਿਲਾਂ ਮੈਂ ਇੱਕ ਜ਼ਰੂਰੀ ਜਿਹੜੀ ਅਨਾਉਂਸਮੈਂਟ, ਅੱਜ ਜਿਹੜੀ ਜੂਬਾ ਡੇ ਮੀਟਿੰਗ ਹੋ ਰਹੀ 3:30 ਵਜੇ, ਸਾਰਿਆਂ ਨੂੰ ਰਿਕੁਐਸਟ ਕਰ ਜ਼ਰੂਰ ਉੱਥੇ ਪਹੁੰਚੋ 3:30 ਵਜੇ। ਤੇ ਦੂਸਰਾ ਉਹ ਜਿਹੜਾ ਬਿਜ਼ਨਸ ਦਾ ਕਹਿੰਦੇ ਉਹ ਵੀਰ ਜੀ ਮੇਰੇ ਖਿਆਲ ਉਹ 4 ਹਫ਼ਤੇ ਰਨ ਕਰਨਾ ਪੈਂਦਾ ਤੁਹਾਨੂੰ, ਐਟਲੀਸਟ 4 ਹਫ਼ਤੇ ਜਿਹੜਾ ਦੱਸਿਆ ਸੀ ਰਮਨ ਨੇ। ਹਾਂਜੀ ਤੇ ਰਮਨ ਵੀਰ ਜੀ ਮੇਰੀ ਬੇਨਤੀ ਇਹ ਕਿ ਕਈ ਵੀਰ ਡਰਾਕਰ ਮੇਰੇ ਤਰ੍ਹਾਂ ਵੀ ਜਿਹੜੇ ਤੁਸੀਂ 12 ਪੁਆਇੰਟ ਦੱਸੇ ਆ ਵੀ ਕਈਆਂ ਰੇਂਜ ਨੇ, ਮੇਰੀ ਵੀ ਰੇਂਜ ਨੇ, ਮੈਂ ਸੁਣ ਨਹੀਂ ਸਕਿਆ ਕੀ ਆ। ਜੇ ਹੋ ਸਕੇ ਇਹਨੂੰ ਥੋੜਾ ਸੱਲ ਕਰ ਦਿਓ, ਇਹਨਾਂ ਨੂੰ ਤੁਸੀਂ WhatsApp ਤੇ ਪੋਸਟ ਕਰ ਦਿਓ ਤਾਂ ਬੜੀ ਮਿਹਰਬਾਨੀ, ਸਾਰੇ ਪੜ੍ਹ ਸਕਦੇ। ਕਿਉਂਕਿ ਦੱਸਣ ਤੁਹਾਡਾ ਏਦਾਂ ਹੋਰ ਕੁਝ ਜੇ ਸਾਹਮਣੇ ਕੋਈ ਪੜ੍ਹ ਸਕਦਾ ਤੇ ਥੋੜਾ ਟਾਈਮ ਦੇ ਨਾਲ ਤੇ ਵਧੀਆ ਹੋ ਸਕਦਾ। ਬੜਾ ਸਤਨਾਮ ਸਿੰਘ ਜੀ, ਆਪਣਾ ਜਿਹੜਾ ਪ੍ਰੋਗਰਾਮ ਹੈ ਨਾ ਸਾਰਾ ਫੇਸਬੁੱਕ ਤੇ ਪਿਆ, ਉਹਦੇ ਥੱਲੇ ਆਪਾਂ ਸਾਰੇ ਪਾਤੇ ਆ। ਉਹ ਫੇਸਬੁੱਕ ਤੇ ਜਾਓਗੇ ਨਾ ਪੰਜਾਬੀ ਰੇਡੀਓ USA ਦੀ, ਤੇ ਉੱਥੇ ਪੂਰੇ ਦੇ ਪੂਰੇ ਜਿਹੜੀਆਂ ਐਗਜ਼ੈਂਪਸ਼ਨਸ ਆ ਉਹ ਆਪਾਂ ਪੂਰੀਆਂ ਹੀ ਉਹ ਪਾ ਦਿੱਤੀਆਂ ਉੱਤੇ। ਬਿਲਕੁਲ ਜਿੱਲੇ ਮਰਜ਼ੀ ਦੇਖ ਲਓ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ। ਤੇ ਮੈਂ ਤਾਂ ਕਹਿੰਦੇ ਹਾਂਜੀ ਕਈ ਵਾਰ ਨਾ ਮਿਸ ਹੋ ਜਾਂਦਾ ਜੀ। ਬਿਲਕੁਲ ਕੋਈ ਗੱਲ ਨਹੀਂ, ਅੱਗੇ ਤੋਂ ਅੱਗੇ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਉਨਾ ਹੀ ਆਪਣੇ ਸਾਰਿਆਂ ਦੇ ਲਈ ਫਾਇਦਾ ਹੈ ਜੀ। ਹਾਂਜੀ ਇਹੀ ਸੀ ਵੀ WhatsApp ਹਰ ਕੋਈ ਚੈੱਕ ਕਰਦਾ, ਜ਼ਰੂਰ ਬੁਲਾਉਣੀ ਨਹੀਂ ਆਉਂਦੀ, ਮੈਂ ਰਿਕੁਐਸਟ ਸੀ ਜੇ ਹੋ ਸਕੇ। ਨਹੀਂ ਜ਼ਰੂਰ ਕਰ ਦਿਆਂਗੇ ਜੀ। ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੇ ਤੁਸੀਂ ਵੀ ਸਰੋਤਿਓ ਸਵਾਲ ਤੁਹਾਡਾ ਕੋਈ ਇਸ ਦੇ ਨਾਲ ਸੰਬੰਧਿਤ ਹੈਗਾ ਤਾਂ ਕਾਲ ਕਰ ਸਕਦੇ ਹੋ 408 272 5200 40827252। ਨਾਲ ਹੀ ਦੱਸ ਜੇ ਵੀ ਇਸ ਦੀ ਅਸੀਂ ਅੱਜ ਤਾਈਓ ਇੱਕ ਵੱਖਰੀ ਫੇਸਬੁੱਕ YouTube ਜਿਹੜੀ ਉਹ ਬਣਾਈ ਹੈ, ਜਿਸ ਦੇ ਵਿੱਚ ਸਿਰਫ ਆਪਾਂ ਇਹ ਜਿਹੜਾ ਟਰੱਕਿੰਗ ਵਾਲਾ ਹਿੱਸਾ ਹੀ ਜਿਹੜਾ ਰੱਖਿਆ ਆ। ਫੇਸਬੁੱਕ ਦੇ ਉੱਤੇ ਇਸ ਟਾਈਮ ਲਾਈਵ ਚੱਲ ਰਿਹਾ, ਇਸ ਨੂੰ ਬਾਅਦ ਦੇ ਵਿੱਚ ਆਪਾਂ YouTube ਦੇ ਉੱਤੇ ਵੀ ਪਾ ਦੇਣਾ ਆ। ਅਤੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਦਾ ਜਿਹੜਾ ਲਿੰਕ ਅੱਗੇ ਤੋਂ ਅੱਗੇ ਜਿਹੜਾ ਤੁਸੀਂ ਉਹ ਸ਼ੇਅਰ ਵੀ ਕਰ ਸਕਦੇ ਹੋ, ਤਾਂ ਜੋ ਸਾਰੇ ਜਾਣੇ ਇਸ ਦੇ ਵਿੱਚ ਸੁਣ ਸਕਣ ਵੀ ਕਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਇਹ ਫੋਲੋ ਕਰਦੇ ਹੋ ਤਾਂ ਫਿਰ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਹੈਗੀ ਆ ਇਸ AB5 ਲਾਅ ਦੇ ਤਹਿਤ। ਇੱਥੇ ਇੱਕ ਹਰਜੋਤ ਸਿੰਘ ਜੀ ਅਤੇ ਰਮਨ ਜੀ, ਮੈਂ ਇੱਕ ਹੋਰ ਜ਼ਰੂਰ ਗੱਲ ਜਿਹੜਾ ਲੈ ਕੇ ਆਉਣਾ ਚਾਹੁੰਦਾ ਆ ਵੀ ਇਸ ਬਿੱਲ ਦੇ ਤਹਿਤ ਜਿਹੜੇ ਟਰੱਕਰਸ ਆ, ਜਿਹੜੇ ਖਾਸ ਕਰਕੇ ਇੰਡੀਪੈਂਡੈਂਟ ਕੰਟਰੈਕਟਰਸ ਆ, ਓਵਰਆਲ ਮਿਲੀਅਨਸ ਆਫ ਜਿਹੜੇ ਲੋਕ ਆ ਉਹਨਾਂ ਉੱਤੇ ਜਿਹੜਾ ਇਸ ਦਾ ਅਸਰ ਪੈਣਾ ਆ। ਜਿਹੜਾ AB5 ਬਿੱਲ ਹੈਗਾ, ਖਾਸ ਕਰਕੇ ਜਿਹੜਾ ਲਿਫਟ ਰਾਈਡ ਸ਼ੇਅਰ ਵਾਲੇ ਆ, ਊਬਰ ਵਾਲੇ ਆ, ਉਹਨਾਂ ਦਾ ਜਿਹੜਾ ਉਹ ਮੇਨ ਹੈਗਾ ਜਿਨ੍ਹਾਂ ਨੂੰ ਇਹਨਾਂ ਨੇ ਕਾਬੂ ਦੇ ਵਿੱਚ ਲਿਆਉਣ ਦੀ ਜਿਹੜੀ ਇਹ ਕੋਸ਼ਿਸ਼ ਹੈਗੀ ਆ, ਯੂਨੀਅਨਸ ਦੇ ਜਿਹੜੇ ਹੱਕ ਦੇ ਵਿੱਚ ਇਸ ਨੂੰ ਜਿਹੜਾ ਭੁਗਤਾਉਂਦੇ ਹੋਏ। ਅਤੇ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਆ ਉਹ ਬਾਕੀਆਂ ਦੇ ਮੁਕਾਬਲੇ ਉਹ ਅੰਕੜਾ ਬਹੁਤ ਹੀ ਘੱਟ ਆ। ਮੈਨੂੰ ਲੱਗਦਾ 1 ਲੱਖ ਜਾਂ ਉਸ ਤੋਂ ਵੀ ਘੱਟ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਇਸ AB5 ਬਿੱਲ ਦੇ ਤਹਿਤ ਜਿਹੜੇ ਉਹਨਾਂ ਨੂੰ ਇਫੈਕਟ ਹੋਣਾ ਆ, ਕਿਉਂਕਿ ਆਪਣੀ ਕਮਿਊਨਿਟੀ ਇਸ ਦੇ ਨਾਲ ਜਿਹੜੀ ਜ਼ਿਆਦਾ ਜੁੜੀ ਹੋਈ ਆ। ਆਪਾਂ ਨੂੰ ਇੱਦਾਂ ਲੱਗਦਾ ਆ ਵੀ ਸ਼ਾਇਦ ਦੁਨੀਆ ਦੇ ਵਿੱਚ ਪੂਰਾ ਹੀ ਜਿਹੜਾ ਉਥਲ ਪੁਥਲ ਜਿਹੜੀ ਇਸ ਦੇ ਕਰਕੇ ਜਿਹੜੀ ਉਹ ਹੋ ਜਾਣੀ ਆ। ਪਰ ਐਜ਼ ਏ ਸਟੇਟ ਕੈਲੀਫੋਰਨੀਆ ਜਦੋਂ ਇਹ ਚੀਜ਼ ਨੂੰ ਦੇਖ ਰਹੀ ਆ ਵੀ ਜਿਹੜੇ ਕਿੰਨੇ ਕੁ ਜਿਹੜੇ ਟਰੱਕਰਸ ਇੰਡੀਪੈਂਡੈਂਟ ਕੰਟਰੈਕਟਰ ਦੇ ਉੱਤੇ ਇਸ ਦਾ ਜਿਹੜਾ ਅਸਰ ਪੈਣਾ ਆ, ਉਹ ਤੋਂ ਦੇਖਦੇ ਆ ਵੀ ਲੱਖ ਲੋਕਾਂ ਤੋਂ ਵੀ ਜਿਹੜਾ ਘੱਟ ਆ 70,000 ਜਾਂ 70,000 ਹਾਂ। ਸੋ ਤੁਸੀਂ ਦੇਖੋ ਵੀ ਕਿੱਥੇ ਮਿਲੀਅਨਸ ਆਫ ਲੋਕ ਜਿਹੜੇ ਇਸ ਦੇ ਅਧੀਨ ਜਿਹੜੇ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ, ਤੇ ਕਿੱਥੇ ਉਹਨਾਂ ਨੇ ਕਹਿਣਾ ਵੀ ਯਾਰ 70,000 1 ਲੱਖ ਬੰਦਾ ਜਿਹੜਾ ਆ ਉਸ ਦੇ ਉੱਤੇ ਥੋੜ੍ਹਾ ਜਿਹਾ ਬੈਡ ਇਫੈਕਟ ਹੋਊਗਾ ਜੇ ਉਹ ਆਹ ਚੀਜ਼ਾਂ ਕਰ ਲੈਣ, ਤੇ ਉਹਨਾਂ ਨੂੰ ਉਹ ਜਿਹੜਾ
ਫਾਇਦਾ ਹੋ ਸਕਦਾ ਆ। ਸੋ ਇਹ ਚੀਜ਼ਾਂ ਨੂੰ ਜਿਹੜੀ ਸਟੇਟ ਆ ਉਹ ਇਸ ਹਿਸਾਬ ਦੇ ਨਾਲ ਦੇਖਦੀ ਆ। ਉਹ ਤੁਹਾਡੇ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਉਸ ਦੇ ਉੱਤੇ ਉਹਨਾਂ ਨੂੰ ਅਸਰ ਨਹੀਂ ਆ। ਉਹ ਦੇਖਦੇ ਆ, ਆંકੜੇ ਦੇਖਦੇ ਆ, ਨੰਬਰਸ ਦੇਖਦੇ ਆ ਵੀ ਗੱਲ ਇਸੇ ਕਰਕੇ ਰਾਜ ਜੀ ਤੇ ਰਮਨ ਜੀ ਐਗਜ਼ੈਂਪਸ਼ਨ ਜਿਹੜੀਆਂ ਦੇਖੋ ਇੰਸ਼ੋਰੈਂਸ ਏਜੰਟਸ ਕਿੱਦਾਂ ਲੈ ਗਏ, ਕਿਉਂਕਿ ਉਹ ਲੱਖਾਂ ਦੇ ਵਿੱਚ ਆ। ਰੀਅਲ ਸਟੇਟ ਏਜੰਟ ਕਿੱਦਾਂ ਐਗਜ਼ੈਂਪਸ਼ਨ ਲੈ ਗਏ, ਉਹ ਲੱਖਾਂ 'ਚ ਆ। ਦੇਖ ਲਓ ਵੀ ਨੇਲ ਵਾਲੀਆਂ ਜਿਹੜੇ ਹੁੰਦੇ ਆ ਹਨਾ, ਬਿਊਟੀ ਸਲੂਨ ਵਾਲੇ, ਉਹ ਵੀ ਉਹਨਾਂ ਨੇ ਲੱਖਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਹਨਾ। ਸੋ ਇਕੱਠੇ ਹੋ ਕੇ ਉਹਨਾਂ ਨੇ ਫਾਈਟ ਕੀਤਾ ਹੈਗਾ। ਆਪਣੇ ਉਹ ਜਿਸ ਵੇਲੇ ਦੱਸਿਆ ਹੀ ਸੀ ਪਹਿਲਾਂ ਸਤਰਾਮ ਸਿੰਘ ਹੁਣੀ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਦੋਂ ਲੌਂਗ ਹਾਲ ਵਾਲੇ ELD ਦੀ ਗੱਲ ਕਰਦੇ ਸੀ, ਉਦੋਂ ਡੰਪ ਟਰੱਕਾਂ ਵਾਲੇ ਕੁਛ ਨਹੀਂ ਕਰਦੇ ਸੀ। ਹੁਣ ਜਦੋਂ ਡੰਪ ਟਰੱਕਾਂ ਵਾਲਿਆਂ ਨੇ ਸਟ੍ਰਾਈਕ ਕੀਤੀ, ਫਿਰ ਲੌਂਗ ਹਾਲ ਵਾਲੇ ਨਹੀਂ ਉਹਨਾਂ ਦਾ ਸਾਥ ਦਿੰਦੇ। ਸੋ ਉਹ ਤੋਂ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ। ਜਦੋਂ ਵੰਡੀ ਪੈ ਗਈ, ਤੁਸੀਂ ਇੱਕ ਦੂਜੇ ਨੂੰ ਇਕੱਠੇ ਜਿਹੜਾ ਉਹ ਸਮਝਿਆ ਨਹੀਂ, ਉਦੋਂ ਹੁਣ ਜਿਹੜਾ ਜਦੋਂ ਕਹਿੰਦਾ ਯਾਰ ਸਾਡੇ ਨਾਲ ਨਹੀਂ ਆ ਕੇ ਖੜਿਆ, ਤੇ ਉਹ ਕਹਿੰਦੇ ਵੀ ਅਸੀਂ ਕੋ ਜਾ ਕੇ ਖੜੀਏ। ਪਰ ਇਹ ਚੀਜ਼ਾਂ ਨੂੰ ਭੁਲਾਉਣਾ ਪੈਣਾ ਹੈ ਜੇ ਤੁਸੀਂ ਇਕੱਠੇ ਹੋ ਕੇ ਜਿਹੜਾ ਉਹ ਚੱਲਣਾ ਚਾਹੁੰਦੇ ਆ। ਇਕੱਠੇ ਹੋ ਕੇ ਤੁਹਾਡੇ ਹੱਕ ਦੇ ਵਿੱਚ ਜਿਹੜਾ ਕੁਝ ਉਹ ਹੋਵੇ, ਇਸ ਚੀਜ਼ ਨੂੰ ਜਿਹੜਾ ਤੁਹਾਨੂੰ ਧਿਆਨ ਦੇਣਾ ਪੈਣਾ। ਤੇ ਬਾਕੀ ਡਜ਼ਨਟ ਮੈਟਰ ਵੀ ਕਿੰਨਾ ਜਿਹੜੇ ਤੁਹਾਡੇ ਨਾਲ ਕਿੰਨਾ ਜਿਹੜਾ ਉਸ ਦਾ ਬੈਡ ਅਸਰ ਹੋ ਰਿਹਾ, ਕਿੰਨਾ ਉਸ ਦਾ ਉਹਦਾ ਗੁੱਡ ਅਸਰ ਹੋ ਰਿਹਾ ਆ। ਜਿਹੜੀਆਂ ਸਟੇਟਾਂ ਆ, ਜਿਹੜੇ ਬਜਟ ਡਿਪਾਰਟਮੈਂਟ ਵਾਲੇ ਹੁੰਦੇ ਆ, ਉਹ ਇਹ ਚੀਜ਼ਾਂ ਨੂੰ ਉਹਨਾਂ ਦੇ ਮੋਹਰੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਉਹ ਇਨ ਦੀ ਐਂਡ ਇਹ ਮਾਇਨੇ ਰੱਖਦੀਆਂ ਵੀ ਕਿੱਦਾਂ ਜਿਹੜਾ ਉਹਨਾਂ ਨੂੰ ਫਾਇਦਾ ਜਿਹੜਾ ਉਹ ਹੋਣਾ ਆ, ਕਿੱਦਾਂ ਜਿਹੜੇ ਸਟੇਟ ਨੇ ਪੈਸੇ ਬਣਾਉਣੇ ਆ, ਤੇ ਕਿੱਦਾਂ ਜਿਹੜੇ ਉਹਨਾਂ ਨੇ ਉਹ ਬਚਾਉਣੇ ਆ। ਸੋ ਉਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣ ਜਾ ਰਹੀਆਂ। ਕਿੱਧਰ ਆંકੜੇ ਜਿਹੜੇ ਆ, ਉਹ ਨੰਬਰ ਜਿਹੜੇ ਉਹ ਜ਼ਿਆਦਾ ਆ, ਉਹਨਾਂ ਦਾ ਝੁਕਾਅ ਹਮੇਸ਼ਾ ਹੀ ਉਸ ਤਰਾਜੂ ਦਾ ਉਸ ਪਾਸੇ ਜਿਹੜਾ ਆ ਉਹ ਹੁੰਦਾ ਹੈ। ਬਿਲਕੁਲ ਜੀ। ਤੇ ਇਹ ਜਿਹੜੀ ਆ ਸਿਚੁਏਸ਼ਨ ਆ, ਜੇ ਕਿਹਾ ਜਾਵੇ ਤਾਂ ਸਾਡੇ ਕੋਲ ਇਸ ਵੇਲੇ ਅਬਾਊਟ ਜਿੱਦਾਂ ਤੁਸੀਂ ਦੱਸਿਆ ਕਿ 70,000 ਓਨਰ ਆਪਰੇਟਰਸ ਹੈਗੇ ਆ। ਤੇ ਜਦੋਂ ਅਸੀਂ ਸੈਕਰਾਮੈਂਟੋ ਦੇ ਵਿੱਚ ਇਹ ਗੱਲ ਕਰਨ ਗਏ ਸੀ, ਤੇ ਉਦੋਂ ਇਹ ਪਤਾ ਲੱਗਾ ਸੀਗਾ ਕਿ ਦੂਜੀ ਸਾਈਡ ਦੇ 20 ਮਿਲੀਅਨ ਜਿਹੜੇ ਹੈਗੇ ਆ ਆਪਣੇ ਯੂਨੀਅਨ ਜਿਹੜੇ ਯੂਨੀਅਨ ਵਰਕਰਸ ਹੈਗੇ ਆ, ਟੀਮਸਟਰਸ ਯੂਨੀਅਨ ਨੰਬਰ 1 ਯੂਨੀਅਨ ਜਿਹੜੇ ਨੰਬਰ 1 ਦੇ ਤੇ ਜਿਹੜੇ ਹੈਗੇ ਫਾਈਟ ਕਰ ਰਹੇ ਆ। ਸੋ ਜਿਹੜੇ ਸੈਨੇਟਰਸ ਵੀ ਹੈਗੇ ਆ, ਜਿਹੜੇ ਲੋਕੀ ਹੈਗੇ ਆ, ਉਹਨਾਂ ਨੂੰ ਇਹ ਵੀ ਦੇਖਣਾ ਪੈਂਦਾ ਕਿ ਇੱਕ ਸਾਈਡ ਤੇ ਕੌਣ ਆ ਤੇ ਦੂਜੀ ਸਾਈਡ ਤੇ ਕੌਣ ਆ। ਪਰ ਡੈਫੀਨੇਟਲੀ ਜਿਹੜੀ ਸਾਡੀ ਇੰਡਸਟਰੀ ਹੈਗੀ ਆ, ਕਿਉਂਕਿ ਇਹ ਇੱਕ ਵਾਈਟਲ ਪਾਰਟ ਹੈਗਾ ਆ ਕਮਿਊਨਿਟੀ ਦਾ, ਕਿ ਜੇ ਇਹ ਪਾਰਟ ਜਿਹੜਾ ਕਮਿਊਨਿਟੀ ਦਾ ਇਹ ਕੰਮ ਨਾ ਕਰੇ ਜਾਂ ਅੱਗੇ ਪਿੱਛੇ ਹੋਵੇ ਤਾਂ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਫਰਕ, ਤਾਂ ਇੰਡਸਟਰੀ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਸੋ ਇਸ ਕਰਕੇ ਜਿਹੜੀ ਹੁਣ ਆਉਣ ਵਾਲਾ ਸਮਾਂ ਹੈਗਾ, ਇਹਦੇ ਵਿੱਚ ਇਹ ਦੇਖਣਾ ਪਊਗਾ ਕਿ ਕਿੰਨੇ ਹਜ਼ਾਰਾਂ ਓਨਰ ਆਪਰੇਟਰ ਜਿਹੜੇ ਆ ਇਹ ਲੈਂਡਸਟਾਰ ਨਾਲ, ਪ੍ਰਾਈਮ ਨਾਲ ਜਿਹੜੇ ਕੰਮ ਕਰਦੇ ਸੀਗੇ, ਉਹ ਜਿਹੜੇ ਓਨਰ ਆਪਰੇਟਰ ਹੈਗੇ ਆ, ਉਹ ਹੁਣ ਕਿਸ ਲੈਵਲ ਤੇ ਜਾਂ ਕਿੱਥੇ ਹੋਣਗੇ ਜਾਂ ਕਿੱਦਾਂ ਹੋਣਗੇ। ਔਰ ਕਈ ਜਿਹੜੀਆਂ ਹਰਜੋਤ ਭਾਜੀ ਇਹਦੇ 'ਚ ਨਾ ਕਈ ਜਿਹੜੇ ਸਿਨੈਰੀਓ ਬਣ ਰਹੇ ਆ ਇਸ ਵੇਲੇ, ਕਿਉਂਕਿ ਜਿਹੜੀਆਂ ਸਾਡੀਆਂ ਇਸ ਵੇਲੇ ਜਿਹੜੀਆਂ ਐਸਟ ਬੇਸਡ ਕੰਪਨੀਆਂ ਹੈਗੀਆਂ ਇੱਥੋਂ ਦੀਆਂ, ਕੈਲੀਫੋਰਨੀਆ ਦੀਆਂ, ਜਾਂ ਜਿਹੜੀਆਂ ਕਹਿ ਲਓ ਆਪਣੇ ਪੰਜਾਬੀਆਂ ਦੀਆਂ ਮੈਂ ਕੰਪਨੀਆਂ ਦੀ ਗੱਲ ਲੈ ਕੇ ਚੱਲਦਾ, ਜਿਹੜੀਆਂ 100-200 ਟਰੱਕ ਵਾਲੀਆਂ ਕੰਪਨੀਆਂ, 50-100-200 ਟਰੱਕ ਵਾਲੀਆਂ ਕੰਪਨੀਆਂ, ਇਹ ਜਦੋਂ ਬਿਡਿੰਗ ਕਰਦੇ ਸੀਗੇ ਤੇ ਇਹ ਕੰਪੀਟ ਕਰਦੇ ਆ ਇਹਨਾਂ ਕੰਪਨੀਆਂ ਦੇ ਨਾਲ ਜਿਹੜੀਆਂ ਪ੍ਰਾਈਮ ਹੋ ਗਈਆਂ ਜਾਂ ਜਿਹੜੀਆਂ ਹੋਰ ਕੰਪਨੀਆਂ ਸਾਰੀਆਂ ਵੱਡੀਆਂ, ਇਹ ਕੰਪਨੀਆਂ ਨਾਲ ਜਿਹੜੇ ਕੰਪੀਟ ਹੁੰਦੇ ਆ, ਕਰਦੇ ਆ ਉੱਥੇ ਬਿਡਿੰਗ ਦੇ ਵਿੱਚ। ਤੇ ਜਿਹੜੀਆਂ ਇਹ ਕੰਪਨੀਆਂ ਸੀ ਇਹ ਯੂਜ਼ ਕਰਦੀਆਂ ਸੀ ਓਨਰ ਆਪਰੇਟਰ ਨੂੰ। ਤੇ ਸਾਡੇ ਜਿਹੜੀ ਸਾਡੀ ਫਲੀਟ ਆ, ਜਿਹੜੀ ਸਾਡੀ ਐਸਿਡ ਬੇਸ ਫਲੀਟ ਆ, ਉਹ ਆਪਣਾ ਯੂਜ਼ ਕਰਦੀ ਹੈ ਇੰਪਲੋਈ ਡਰਾਈਵਰ ਨੂੰ, ਕਿਉਂਕਿ ਉਹਨਾਂ ਨੇ ਇੰਪਲੋਈ ਡਰਾਈਵਰ ਯੂਜ਼ ਕਰਨਾ, ਕਿਉਂਕਿ ਉਹ ਕੈਲੀਫੋਰਨੀਆ ਦੇ ਵਿੱਚ ਆ। ਤੇ ਉਹ ਜਦੋਂ ਕੰਪੀਟੀਸ਼ਨ ਹੁੰਦਾ ਸੀ ਇਹਨਾਂ ਦੋਨਾਂ ਦਾ, ਤੇ 30% ਤੇ ਉਹਦਾ ਡਰਾਈਵਰ ਦਾ ਜਿਹੜਾ ਕਾਸਟ ਆ ਉਹ ਵੱਧ ਹੋ ਜਾਂਦੀ ਆ। ਤੇ ਇਹ ਕੰਪਨੀਆਂ ਸਾਡੀਆਂ ਜਿਹੜੀਆਂ ਅਸੀਂ ਕੰਪੀਟ ਨਹੀਂ ਕਰ ਪਾਉਂਦੀਆਂ ਸੀਗੀਆਂ ਉਹਨਾਂ ਨਾਲ, ਹਮੇਸ਼ਾ ਉਹ ਲੋ ਰੇਟਸ ਤੇ। ਅੱਜ ਦੀ ਤਰੀਕ 'ਚ ਮੈਂ ਕਈ ਵਾਰੀ ਇਹ ਆਪਣੇ ਟਰੱਕਿੰਗ ਕੰਪਨੀਆਂ ਨਾਲ ਬੈਠੇ ਵਿਚਾਰ ਸੁਣੇ ਆ ਕਿ ਯਾਰ ਦੂਜੀਆਂ ਕੰਪਨੀਆਂ ਲੋ ਬਿਡ ਦੇ ਕੇ ਲੈ ਗਈਆਂ। ਕਿਉਂ ਲੈ ਗਈਆਂ? ਕਿਉਂਕਿ ਉਹ ਓਨਰ ਆਪਰੇਟਰ ਯੂਜ਼ ਕਰਦੇ ਆ, ਤੁਸੀਂ ਇੰਪਲੋਈ ਯੂਜ਼ ਕਰਦੇ ਆ। ਸੋ ਜਦੋਂ ਇਹ ਵੀ ਜਿਹੜਾ ਇੱਕ ਜਿਹੜਾ ਹੇਰ ਫੇਰ ਸੀਗਾ ਕਿ ਓਨਰ ਆਪਰੇਟਰ, ਹੁਣ ਜਦੋਂ ਉਹਨਾਂ ਨੂੰ ਵੀ ਡਰਾਈਵਰ ਯੂਜ਼ ਕਰਨਾ ਪਊਗਾ ਤੇ ਅਸੀਂ ਵੀ ਡਰਾਈਵਰ ਯੂਜ਼ ਕਰਦੀਆਂ ਕੰਪਨੀਆਂ, ਤੇ ਇਹਨਾਂ ਦਾ ਪਲੇਇੰਗ ਫੀਲਡ ਜਿਹੜਾ ਥੋੜਾ ਜਿਹਾ ਲੈਵਲ ਹੋ ਜਾਊਗਾ। ਠੀਕ ਹੈ ਨਾ? ਸੋ ਇਹ ਕਈ ਮਹੀਨਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਲੌਂਗ ਰਨ 'ਚ ਫਾਇਦੇ ਵਾਸਤੇ ਵੀ ਹੋ ਸਕਦਾ ਹੈ। ਹਾਂਜੀ, ਲੌਂਗ ਰਨ 'ਚ ਫਾਇਦਾ ਵੀ ਹੋ ਸਕਦਾ। ਔਰ ਇਹ ਸਿਨੈਰੀਓਜ਼ ਆ ਜਿਹੜੇ ਆਪਾਂ ਅੱਜ ਦੀ ਡੇਟ ਦੇ ਵਿੱਚ ਆਪਾਂ ਬੈਠ ਕੇ ਸੋਚਦੇ ਹਾਂ ਔਰ ਸਮਝਦੇ ਹਾਂ, ਇਹ ਸਿਨੈਰੀਓਜ਼ ਆ। ਇਹ ਸਿਨੈਰੀਓਜ਼ ਜਿਹੜੇ ਆ ਇਹਨਾਂ ਨੂੰ ਹੁਣ ਦੇਖੋ ਨਾ, ਜਿਹੜਾ ਇੱਕ ਇੰਡੀਪੈਂਡੈਂਟ ਕਾਂਟਰੈਕਟਰ ਆ, ਜਿਹੜਾ ਉਹਦਾ ਲੋਡ ਆ, ਤੇ ਜਿਹੜਾ ਐਸਿਡ ਬੇਸ ਕੰਪਨੀ ਦਾ ਲੋਡ ਆ। ਐਸਿਡ ਬੇਸ ਕੰਪਨੀ ਦਾ ਜੇ ਅੱਜ $80 ਉਹਦੀ ਕਾਸਟ ਆ, ਤੇ ਉਹਨੇ ਬਹੁਤ ਧਿਆਨ ਦੇ ਨਾਲ ਸੋਚ ਸਮਝ ਕੇ ਲੋਡ ਲੈਣਾ, ਕਿਉਂਕਿ ਉਹਦੀ ਕਾਸਟ $82 ਆ। ਠੀਕ ਆ?
ਜਾਂ ਜੀ। $80 ਉਹਦੀ ਕਾਸਟ ਆ। ਤੇ ਤੇ ਰਮਨ ਉਹਨੇ ਜੀ ਬਹੁਤ ਧਿਆਨ ਨਾਲ, ਜੀ, ਤੇ ਆਪਣੇ ਨਾਲ ਕੁਝ ਪਰ ਕਾਲਰਸ ਜੇ ਵੀ ਜੁੜੇ ਆ ਜੀ ਜੀ ਪਰ ਜੇ ਮੈਂ ਇੱਕ ਗੱਲ ਪੂਰੀ ਕਹਿੰਦਾ ਵੀ ਜੇ ਉਹੀ ਲੋਡ ਉਹਨੇ ਓਨਰ ਆਪਰੇਟਰ ਲਈ ਲੈਣਾ ਤੇ ਉਹਨੇ ਰੇਟ ਇਹ ਦੇਖ ਕੇ ਲੈਣਾ ਵੀ ਇੰਨਾ ਕੁ ਰੇਟ ਲੈ ਲੈਣਾ, ਕਿਉਂਕਿ ਉਹਨੂੰ ਉਹਨੇ ਪੈਸੇ 8-10% ਉਹਦੀ ਡਿਸਪੈਚ ਬਚਣੀ, ਪਰ ਓਨਰ ਆਪਰੇਟਰ ਦਾ ਕਾਸਟ ਕੀ ਆ ਉਹਨੇ ਨਹੀਂ ਦੇਖਣਾ। ਉਹਦੇ ਲਈ ਨਹੀਂ ਮੈਨੇ ਰਖਾਉਂਦੀ ਉਹ ਚੀਜ਼, ਕਿਉਂਕਿ ਉਹਨੇ ਕਹਿਣਾ ਕਿ ਮੈਨੂੰ ਤਾਂ ਲੋੜ ਆ, ਮੈਨੂੰ ਤਾਂ 8-10% ਬਚਦੇ ਆ ਵੀ ਦੈਟਸ ਇਟ। ਜੀ ਜੀ ਸੋ ਇਹ ਬੜਾ ਫਰਕ ਪੈਣਾ ਹੈ, ਬੜੇ ਸਿਨੈਰੀਓ ਜਿਹੜੇ ਰਨ ਆਊਟ ਹੋਣੇ ਆ, ਬੜਾ ਕੁਝ ਫਰਕ ਪੈਣਾ ਇਹਨਾਂ ਦੇ ਵਿੱਚ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਾਰੇ ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੀ ਕੰਪਨੀ ਦਾ ਮੈਂ ਸੋਲ ਪ੍ਰੋਪਰਾਈਟਰ ਆ। ਟਰੱਕ ਤੇ ਟ੍ਰੇਲਰ ਵੀ ਮੇਰਾ ਆਪਦਾ ਆ, ਪਰ ਜਿਵੇਂ ਹੁਣ ਮੈਂ ਕੈਲੀਫੋਰਨੀਆ ਤੋਂ ਜਿਹੜਾ ਲੋਡ ਚੱਕਦਾ ਮੈਂ ਡਿਫਰੈਂਟ ਕੰਪਨੀ ਦਾ ਚੱਕਦਾ, ਜਿਹੜਾ ਬੈਕ ਹੋਲ ਆ ਉਹ ਡਿਫਰੈਂਟ ਕੰਪਨੀ ਦੀ ਆ। ਤੇ ਜਿਹੜੀ ਬੈਕ ਹੋਲ ਦੀ ਕੰਪਨੀ ਆ ਉਹ ਸੇਮ ਟਰੱਕਿੰਗ ਬਿਜ਼ਨਸ ਦੇ ਵਿੱਚ ਆ। ਤੇ ਕੀ ਮੈਂ AB5 ਦੇ ਵਿੱਚ ਐਗਜ਼ੈਂਪਟ ਕਰਦਾ ਜਾਂ ਨਹੀਂ ਕਰਦਾ? ਭਾਜੀ ਇਹਦੇ ਵਿੱਚ ਜ਼ਰੂਰੀ ਆ ਕਿ ਜੇ ਤੁਸੀਂ ਇੱਕੋ ਕੰਪਨੀ ਦਾ ਲੋਡ ਐਵਰੀ ਟਾਈਮ ਚੁੱਕਦੇ ਆ ਕੈਲੀਫੋਰਨੀਆ ਤੋਂ, ਤੇ ਉਧਰੋਂ ਇੱਕੋ ਕੰਪਨੀ ਦਾ ਲੋਡ ਚੁੱਕਦੇ ਆ ਵਾਪਸ ਆਉਣੇ ਆ, ਰਾਈਟ? ਹਾਂਜੀ ਹਾਂਜੀ। ਕੋਸ਼ਿਸ਼ ਇਹ ਕਰੋ ਵੀ ਜੇ ਤੁਸੀਂ ਇਹ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਲੈਣੀ ਆ, ਤੁਹਾਡੀ ਜਿਹੜੀ ਇੱਧਰੋਂ ਪਿਕਅਪ ਕਰਦੇ ਆ ਲੋਡ, ਉਧਰੋਂ ਜਿਹੜਾ ਵਾਪਸ ਲੈ ਕੇ ਆਉਂਦੇ ਉਹਦਾ ਕੋਈ ਮੈਟਰ ਨਹੀਂ ਕਰਦਾ। ਜਿਹੜਾ ਇੱਥੋਂ ਪਿਕਅਪ ਕਰਦੇ ਆ ਉਹ ਤੁਹਾਡੇ ਮਲਟੀਪਲ ਕਲਾਇੰਟਸ ਹੋਣੇ ਚਾਹੀਦੇ ਆ, ਮਲਟੀਪਲ ਕੰਪਨੀਆਂ ਹੋਣੀਆਂ, ਇੱਕ ਨਹੀਂ ਹੋਣਾ ਚਾਹੀਦਾ, ਵੱਧ ਹੋਣੇ ਚਾਹੀਦੇ। ਠੀਕ ਹੈ ਜੀ। ਤੇ ਜਿਹੜੇ ਇੱਕ ਤੋਂ ਵੱਧ ਹੋਣੇ ਕੈਲੀਫੋਰਨੀਆ ਤੋਂ ਮੈਂ ਕੈਲੀਫੋਰਨੀਆ ਤੋਂ ਜਿਹੜਾ ਚੱਕਦਾ ਜੀ, ਉਹ ਟਰੱਕਿੰਗ ਕੰਪਨੀ ਨਹੀਂ ਹੈਗੀ, ਉਹ ਬ੍ਰੋਕਰ ਆ। ਦੈਟਸ ਫਾਈਨ, ਉਹ ਬ੍ਰੋਕਰ ਹੈਗੀ ਆ, ਦੈਟਸ ਓਕੇ। ਪਰ ਤੁਹਾਨੂੰ ਉਹਦੇ ਵਿੱਚ ਕੌਸ਼ਨ ਹੀ ਹੈਗਾ ਜਾਂ ਉਹ 'ਚ ਥੋੜਾ ਜਿਹਾ ਚੀਜ਼ ਹੈਗੀ ਹੈ ਕਿ ਮੋਰ ਦੈਨ 1 ਚਾਹੀਦੀਆਂ ਤੁਹਾਨੂੰ ਇੱਧਰ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਓਕੇ ਥੈਂਕ ਯੂ। ਕਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ। ਮੈਂ ਪੋਰਟ ਦੇ ਕੰਮ ਕਰਦਾ ਜੀ। ਮੇਰਾ ਸੈਮ ਵੀ ਆਪਣਾ ਬੈਂਕ ਅਕਾਊਂਟ ਵੀ ਆ ਤੇ MC ਨੰਬਰ DOT ਨੰਬਰ ਮੇਰਾ ਜੀ। ਕਿ ਮੈਨੂੰ 1099 ਮਿਲੂ ਜਾਂ W2 ਤੇ ਜਾਣਾ ਪਊ ਜੀ? ਭਾਈ ਤੁਸੀਂ ਇੱਕੋ ਕੰਪਨੀ ਨਾਲ ਕੰਮ ਕਰਦੇ? ਹਾਂਜੀ, ਇੱਕ ਨੇ ਕਰਦੇ ਹਾਂ ਜੀ। ਪੋਰਟ ਵਾਲਿਆਂ ਕਰਕੇ ਤਾਂ ਇਹ ਲਾ ਬਣਿਆ ਵੀਰ ਜੀ, ਪੋਰਟ ਵਾਲਿਆਂ ਕਰਕੇ ਲਾ ਬਣਿਆ, ਕਿਉਂਕਿ ਲੌਂਗ ਬੀਚ ਤਾਂ ਜਿਹੜੀ ਲਾਸ ਐਂਜਲਸ ਪੋਰਟ, ਉੱਥੇ ਤਾਂ 400 ਤੋਂ ਵੱਧ ਲਾ ਸੂਟ ਹੋਏ ਆ, ਜਿਹੜੇ 50 ਮਿਲੀਅਨ ਤੋਂ ਵੱਧ ਜਿਹੜਾ ਕੋਰਟਸ ਨੇ ਜਿਹੜੇ ਪੈਸੇ ਪੇ ਕਰਨੇ ਕੀਤੇ ਪਏ, ਹਾਂ ਕੰਪਨੀਆਂ ਨੂੰ ਦੇਣੇ ਪਊਗੇ। ਸੋ ਉਹਦੇ ਕਰਕੇ ਹੀ ਪੋਰਟ ਵਾਲਿਆਂ ਦੇ ਹੀ ਕਰਕੇ AB5 ਲਾ ਬਣਿਆ ਹੈ। ਤੇ ਸਾਨੂੰ ਫਿਰ ਜ਼ਿਆਦਾ ਬਿਲਕੁਲ ਜੀ, ਬਿਲਕੁਲ ਜੀ। ਸਾਨੂੰ ਫਿਰ W2 ਮਿਲੂਗਾ ਜਾਂ 1099 ਮਿਲੂ ਜੀ? ਜੀ W2 ਜੀ ਜੀ। ਤੇ ਆਪਣਾ ਜੇ ਕਾਰਪੋਰੇਸ਼ਨ ਪਾਉਣ ਦੀ ਲੋੜ ਪੈਣੀ ਜਾਂ ਨਹੀਂ ਜੀ? ਨਹੀਂ, ਜਦੋਂ ਤੁਸੀਂ W2 ਲੈਣਾ ਤੇ ਫਿਰ ਤਾਂ EMPLOYEE ਹੋ ਗਏ ਨਾ ਤੁਸੀਂ। ਪਰ ਕੰਪਨੀ ਵਾਲੇ ਕਹਿੰਦੇ ਕੋਈ ਫਰਕ ਨਹੀਂ ਪੈਣਾ ਜੀ। 1 ਦਸੰਬਰ ਤੋਂ ਪਊ, ਵੇਖਿਓ ਫਰਕ ਕਿੱਦਾਂ। 1 ਜਨਵਰੀ ਤੋਂ ਸਾਰੀ ਤੁਹਾਡੇ ਕੋਲ MC ਨੰਬਰ ਹੈਗਾ, ਨੋ ਪ੍ਰੋਬਲਮ ਸੀ। MC ਨੰਬਰ ਹੈਗਾ ਤੁਹਾਡੇ ਕੋਲ ਜੀ। ਇਹ ਕੋਈ ਨਹੀਂ, ਤੁਸੀਂ ਦੇਖਦੇ ਜਾਓ, ਸੁਣਦੇ ਜਾਓ, ਬਹੁਤ ਕੁਝ ਡਿਟੇਲ ਚ ਇਹ ਜ਼ਰੂਰ ਤੁਸੀਂ ਨਹੀਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਦਾਂ ਰਮਨ ਜੀ, ਹਰਜੋਤ ਜੀ, ਬਹੁਤ ਸਾਰੇ ਜਿਹੜੇ ਕੰਪਨੀ ਵਾਲੇ ਆਖਣਗੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਕਿਵੇਂ ਫਰਕ ਨਹੀਂ ਪੈਣਾ, ਇਸ ਦੇ ਬਾਰੇ ਜ਼ਰੂਰ ਤੁਸੀਂ ਜਿਹੜਾ ਧਿਆਨ ਦੇ ਨਾਲ ਸੋਚੋ ਕਿੱਦਾਂ ਤੁਹਾਨੂੰ ਇਸ ਦੇ ਉੱਤੇ ਜਿਹੜਾ ਅਸਰ ਹੋਣਾ। ਤੁਸੀਂ ਆਪਣੇ ਜਿਹੜਾ CPA ਦੇ ਨਾਲ ਵੀ ਆ, ਉਸ ਦੇ ਨਾਲ ਵੀ ਆ, ਜਿਹਦੇ ਕੋਲ ਟੈਕਸ ਵੀ ਭਰਾਉਂਦੇ, ਉਹਦੇ ਨਾਲ ਵੀ ਜਿਹੜੀ ਇਹ ਸਲਾਹ ਕਰੋ ਵੀ ਮੈਨੂੰ ਜਿਹੜਾ ਕੰਪਨੀ ਵਾਲਾ ਉਹ ਇਦਾਂ ਆਖੀ ਜਾਂਦਾ ਆ, ਤੇ ਬਾਅਦ ਦੇ ਵਿੱਚ ਮੇਰਾ ਕੀ ਬਣੂਗਾ, ਵੀ ਜੋ ਮੈਨੂੰ ਬਾਅਦ ਦੇ ਵਿੱਚ 1099 ਇਸ਼ੂ ਕਰਦਾ ਰਿਹਾ ਜਾਂ ਉਹ ਕਰਦਾ ਰਿਹਾ, ਵੀ ਉਹਦੇ ਵਿੱਚ ਕੀ ਹੋਊਗਾ। ਸੋ ਇਹ ਚੀਜ਼ਾਂ ਬਹੁਤ ਜਿਹੜੇ ਧਿਆਨ ਦੇ ਨਾਲ ਜਿਹੜੀਆਂ ਸੋਚਣ ਵਾਲੀਆਂ, ਕਈ ਵਾਰੀ ਬੰਦਾ ਭੋਲੇ ਭਾਨ ਦੇ ਵਿੱਚ ਰਗੜਾ ਖਾ ਜਾਂਦਾ ਹੈ। ਸੋ ਜ਼ਰੂਰ ਰਮਨ ਜੀ, ਹਰਜੋਤ ਜੀ, ਜ਼ਰੂਰ ਇਸ ਦੇ ਉੱਤੇ ਤੁਸੀਂ ਜ਼ਰੂਰ ਦੱਸੋ ਵੀ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਡਰਾਈਵਰ ਆ ਉਹ ਕੀ ਕਰੇ। ਸੋ ਪਹਿਲੀ ਗੱਲ ਤਾਂ ਇਹ ਆ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿਸ ਤਰ੍ਹਾਂ ਆਪਾਂ ਜੇ ਹੁਣ ਤੁਸੀਂ ਕੱਲੇ ਵਕੀਲ ਨੂੰ ਪੁੱਛੋਗੇ ਨਾ, ਅਗਲਾ $4-5 ਤੋਂ ਥੱਲੇ ਗੱਲ ਨਹੀਂ ਕਰਦਾ। ਸੋ ਮੇਰੀ ਤਾਂ ਸੁਜੈਸ਼ਨ ਇਹੀ ਹੋਊਗੀ ਵੀ ਜਿਹੜੀ ਰਮਨ ਹੋਣਾ ਦੀ ਆਰਗੇਨਾਈਜੇਸ਼ਨ ਨੈਫਟਾ, ਉਹਨੂੰ ਜੁਆਇਨ ਕਰੋ ਤੇ ਇਹ ਇੱਕ ਵਧੀਆ ਜਿਹਾ ਵਕੀਲ ਹਾਇਰ ਕਰਨ ਜਿਹੜਾ ਇਹਦੇ ਉੱਤੇ ਹੀ ਐਕਸਪਰਟ ਹੋਵੇ ਤੇ ਕਿਸੇ ਨੂੰ ਵੀ ਕੁਐਸਚਨ ਆ ਉਹ ਆਨਸਰ ਦੇਣ ਵਾਲਾ ਹੋਵੇ। ਜੀ ਬਿਲਕੁਲ ਜੀ ਬਿਲਕੁਲ। ਸੋ ਜ਼ਰੂਰ ਉਹ ਵਕੀਲ ਤਾਂ ਹੀ ਹਾਇਰ ਕਰੂਗੇ ਜੇ ਤੁਸੀਂ ਜੁਆਇਨ ਕਰੋਗੇ, ਹਨਾ, ਤੇ ਆਪਣੇ ਕੋਲੋਂ ਫਿਰ ਤੁਹਾਨੂੰ ਪਤਾ ਹੀ ਆ। ਬਿਲਕੁਲ ਜੀ, ਮਨੀ ਟਾਕਸ, ਠੀਕ ਹੈ ਨਾ। ਇਹ ਜਿਹੜੀ ਹੈਗੀ ਆ, ਕਿਉਂਕਿ ਇਹ ਆਰਗੇਨਾਈਜੇਸ਼ਨ ਤੁਹਾਡੀ ਆ, ਇਹਨੂੰ ਤੁਸੀਂ ਉਹ ਰਨ ਕਰਨਾ, ਇਹਨੂੰ ਤੁਸੀਂ ਉਹ ਫਿਊਲ ਪਾਉਣਾ ਇਹਦੇ ਵਿੱਚ। ਜੇ ਆਪਾਂ ਇਹਦੇ ਵਿੱਚ ਫਿਊਲ ਨਹੀਂ ਪਾਵਾਂਗੇ, ਇਟਸ ਨਾਟ ਗੋਇੰ ਟੂ ਰਨ। ਸੋ ਇਕੱਠੇ ਹੋਵੋ, ਸਾਰੇ ਜਣੇ ਜੁਆਇਨ ਕਰੋ, ਤਾਂ ਕਿ ਇਹਦਾ ਜਿਹੜਾ ਫਿਊਚਰ ਆ, ਫਿਊਚਰ 'ਚ ਆਉਣ ਵਾਲਾ ਜਿਹੜਾ ਟਾਈਮ ਆ, ਉਹਦੇ 'ਚ ਇਹਨਾਂ ਚੀਜ਼ਾਂ ਦੇ ਬਾਰੇ 'ਚ ਸੋਚਿਆ ਜਾ ਸਕੇ ਔਰ ਕੰਮ ਕੀਤਾ ਜਾ ਸਕੇ। ਇੱਕ ਇਹਦੇ ਵਿੱਚ ਇਹ ਵੀ ਚੀਜ਼ ਆ, ਦੇਖੋ ਨਵੇਂ ਲਾਅ ਜਿਹੜੇ ਬਣਨੇ ਆ, ਉਹ ਜਦੋਂ ਬਣਨੇ ਆ ਉਦੋਂ ਉਸ ਦੇ ਨਾਲ ਆ, ਪਰ ਹੁਣ ਜਿਹੜੇ ਇਸ ਦੇ ਨਾਲ ਜਿਹੜੇ ਲੋਕਾਂ ਨੇ ਪ੍ਰਭਾਵਿਤ ਹੋਣਾ, ਕਈਆਂ ਦਾ ਮਿਸਯੂਜ਼ ਵੀ ਇਸ ਦੇ ਕਰਕੇ ਜਿਹੜਾ ਕਈਆਂ ਦਾ ਹੋ ਜਾਣਾ,
ਉਸ ਤੋਂ ਕਿੱਦਾਂ ਤੁਸੀਂ ਬਚਾਅ ਆਪਣੇ ਆਪ ਨੂੰ ਕਰਨਾ ਆ, ਉਹ ਸਾਰੀਆਂ ਚੀਜ਼ਾਂ ਇਹ ਬਹੁਤ ਮਾਇਨੇ ਜਿਹੜੀਆਂ ਉਹ ਰੱਖਦੀਆਂ ਆ। ਬਾਅਦ ਦੇ ਵਿੱਚ ਐਵੇਂ ਜਿਹੜਾ ਬੰਦਾ ਆ ਉਹ ਰਗੜਨਾ ਹੋ ਜਾਵੇ ਵੀ ਜਿਹੜਾ ਖਰਾਬੀ ਕੋਈ ਹੋਰ ਕਰਦਾ ਰਿਹਾ ਹੋਵੇ, ਅਤੇ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਜਦੋਂ ਟੈਕਸ ਭਰਨ ਲੱਗੇ ਤਾਂ ਫਿਰ ਕਹਿਣ ਵੀ ਆਹ ਵੀ ਹੋ ਗਿਆ ਉਹ ਵੀ ਹੋ ਗਿਆ, ਅਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਵੀ ਸਟ੍ਰੈਸ ਦੇ ਕਰਕੇ ਕਈ ਕੁਛ ਜਿਹੜੀਆਂ ਪ੍ਰੋਬਲਮਸ ਆ ਉਹ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਹ ਆ ਜਾਂਦੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਜਿਹੜਾ ਰੱਖੋ। ਅਤੇ ਜੇ ਤੁਸੀਂ ਇਹਨਾਂ ਦੀ ਆਰਗੇਨਾਈਜੇਸ਼ਨ ਜੁਆਇਨ ਕਰਨਾ ਚਾਹੁੰਦੇ ਆ ਤਾਂ gonapta.org ਜਿਹੜੀ ਇਹਨਾਂ ਦੀ ਵੈਬਸਾਈਟ ਆ, ਉੱਥੇ ਜਾ ਕੇ ਇਹਨਾਂ ਦਾ ਫੋਨ ਨੰਬਰ ਵੀ ਹੈਗਾ, ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਸ ਦੇ ਉੱਤੇ ਤੁਸੀਂ ਉਹ ਜਾਣਕਾਰੀ ਉੱਥੋਂ ਜਾ ਕੇ ਲੈ ਸਕਦੇ ਆ। ਅਤੇ ਆਪਾਂ ਸਮਾਂ ਵੀ ਜਿਹੜਾ ਹੁਣ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਦੇ ਹਾਂ। ਸਾਰਿਆਂ ਦਾ ਹੀ ਜਿਹੜਾ ਅਸੀਂ ਬਹੁਤ ਬਹੁਤ ਧੰਨਵਾਦ। ਰਮਨ ਜੀ ਤੁਹਾਡਾ ਧੰਨਵਾਦ ਵੀ ਤੁਸੀਂ ਇਹ ਜਿਹੜੀਆਂ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਕਿਹੜੀਆਂ ਚੀਜ਼ਾਂ ਫੋਲੋ ਕਰਕੇ ਜਿਹੜੀਆਂ ਤੁਸੀਂ ਉਹ ਲੈ ਸਕਦੇ ਆ। ਅਤੇ ਬਾਕੀ ਆਉਂਦੇ ਵੀਰਵਾਰ ਨੂੰ ਫਿਰ ਆਪਾਂ ਇਸ ਟਰੱਕਿੰਗ ਇੰਡਸਟਰੀ ਦੇ ਉੱਤੇ ਹੋਰ ਕੁਛ ਕੀ ਨਵਾਂ ਚੱਲ ਰਿਹਾ, ਇਸ ਹੀ ਜਿਹੜੇ AB5 ਦੇ ਵਿੱਚ ਜੇ ਕੋਈ ਹੋਰ ਅਪਡੇਟ ਆਉਂਦੀ ਆ ਜਾਂ ਕੋਈ ਐਗਜ਼ੈਂਪਸ਼ਨ ਦੇ ਬਾਰੇ ਜੇ ਕੋਈ ਗੱਲਬਾਤ ਹੁੰਦੀ ਆ ਜਾਂ ਵੈਸੇ ਜਿਹੜੀ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ। ਬਹੁਤ ਸਾਰਾ ਪ੍ਰੋਗਰਾਮ ਇਹ ਆਪਣਾ ਫੇਸਬੁੱਕ ਤੇ YouTube ਵੀ ਬਣਾ ਦਾਂਗੇ। ਆਪਣੇ ਜਿੰਨੇ ਵੀ ਭੈਣ ਭਰਾ ਜੇ ਕੋਈ ਸੁਣ ਨਹੀਂ ਸਕਿਆ ਜਿਹੜੇ ਇਸ ਫੀਲਡ 'ਚ ਆ, ਉਹ ਜ਼ਰੂਰ ਫਿਰ ਗਾਹਾਂ ਤੇ ਗਾਹਾਂ ਸ਼ੇਅਰ ਕਰ ਦਿਓ। ਸਾਰੇ ਪੁਆਇੰਟ ਵੀ ਆਪਾਂ ਲਿਖੇ ਆ ਤਾਂ ਕਿ ਈਜ਼ੀ ਹੋ ਜਾਊਗਾ, ਜਦੋਂ ਕਿਤੇ ਤੁਹਾਡੇ ਕੋਲ ਵਿਹਲਾ ਟਾਈਮ ਆ ਉਸ ਟਾਈਮ ਤੁਸੀਂ ਦੇਖ ਪੜ੍ਹ ਸਕਦੇ ਜੀ। ਰਮਨ ਜੀ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਵੀ ਪ੍ਰੋਗਰਾਮ ਜਿਹੜਾ ਹੁਣ ਸਮਾਪਤ ਹੈ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਾਨੀ ਕੀ ਚਾਹੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ